ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਗਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 14 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀ ਸਭ ਤੋਂ ਵੱਡੀ ਪੰਥਕ ਚਰਚਾ ਤੋਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੌਮ ਤੋਂ ਮਾਫੀ ਮੰਗੀ ਹੈ ਤੇ ਸਵਾਲ ਇਹ ਪੈਦਾ ਹੋ ਗਿਆ ਸ਼ਰਮਾ ਜੀ ਕਿ ਕੀ ਕੌਮ ਬਾਦਲ ਦਲ ਨੂੰ ਮਾਫ ਕਰੇਗੀ? ਜੀ ਪ੍ਰਵੀਨ ਜੀ, ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀਗਾ, ਜਿਹਦੇ ਸੰਬੰਧ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਾਏ ਜਾਂਦੇ ਨੇ ਜੀ। ਤੇ ਉਸ ਸਮੇਂ ਸਮੁੱਚੀ ਅਕਾਲੀ ਲੀਡਰਸ਼ਿਪ ਆਪਣੇ ਪਾਰਟੀ ਪ੍ਰਧਾਨ ਸਣੇ ਉੱਥੇ ਹਾਜ਼ਰ ਰਹਿੰਦੀ ਹੈ ਤੇ ਗੁਰੂ ਦੀ ਹਾਜ਼ਰੀ ਦੇ ਵਿੱਚ ਨਤਮਸਤਕ ਹੁੰਦਿਆ ਸੇਵਾ ਭਾਵ ਨਾਲ ਉਹ ਭਾਂਡਿਆਂ ਦੀ ਸੇਵਾ, ਇਹਨਾਂ ਜੁੱਤਿਆਂ ਦੀ ਸੇਵਾ ਤੇ ਹੋਰ ਉਹਦੇ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ ਉਹ ਉੱਥੇ ਕੀਰਤਨ ਸਰਵਣ ਕਰਦੇ ਨੇ ਤੇ 3 ਦਿਨ ਉੱਥੇ ਹੀ ਰਹਿੰਦੇ ਨੇ। ਤੀਸਰੇ ਦਿਨ ਭੋਗ ਉਪਰੰਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਅਕਾਲ ਤਖਤ ਸਾਹਿਬ ਦੇ ਉਸ ਗਲਿਆਰੇ ਦੀ, ਉਸ ਦਰਬਾਰ ਸਾਹਿਬ ਦੇ ਗਲਿਆਰੇ ਦੀ ਮੌਜੂਦਗੀ ਦੇ ਵਿੱਚ ਸੁਖਬੀਰ ਬਾਦਲ ਹੋਰੀ ਮਾਫੀ ਮੰਗਦੇ ਨੇ ਸਮੁੱਚੀ ਸਿੱਖ ਕੌਮ ਤੋਂ। ਜੀ ਜੀ। ਤੇ ਇਸ ਹਵਾਲੇ ਨਾਲ ਮਾਫੀ ਮੰਗਦੇ ਨੇ ਕਿ ਮੈਂ, ਮੇਰੇ ਪਿਤਾ ਜੀ, ਮੇਰੀ ਲੀਡਰਸ਼ਿਪ, ਸਾਡੀ ਸਰਕਾਰ ਤੇ ਸਾਡੇ ਕਿਸੇ ਵਰਕਰ ਤੋਂ ਵੀ ਜੇਕਰ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ, ਕਿਸੇ ਨੂੰ ਠੇਸ ਪਹੁੰਚਾਈ ਗਈ ਹੋਵੇ ਤਾਂ ਉਹਦੇ ਲਈ ਸਾਨੂੰ ਮਾਫ ਕਰ ਦਿਓ। ਨਾਲ ਹੀ ਉਹ ਮਾਫੀ ਮੰਗਦੇ ਨੇ ਕਿ ਸਾਡੀ ਸਰਕਾਰ ਦੇ ਸਮੇਂ ਜਿਹੜੀਆਂ ਬੇਅਦਬੀਆਂ ਹੋਈਆਂ, ਅਸੀਂ ਉਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜ ਨਹੀਂ ਸਕੇ ਤੇ ਸਜ਼ਾਵਾਂ ਨਹੀਂ ਦੇ ਸਕੇ, ਉਹਦੇ ਲਈ ਸਾਨੂੰ ਮਾਫ ਕਰ ਦਿਓ। ਪ੍ਰਵੀਨ ਜੀ, ਸੁਖਬੀਰ ਬਾਦਲ ਜਾਂ ਅਕਾਲੀ ਦਲ ਬਾਦਲ ਵੱਲੋਂ ਇਹ ਤੀਜੀ ਮਾਫੀ ਮੰਗੀ ਗਈ ਹੈ। ਪਹਿਲੀਆਂ 2 ਮਾਫੀਆਂ ਇਹਨਾਂ ਨੇ ਗੋਲ-ਮੋਲ ਮੰਗੀਆਂ ਜੀ। ਤੀਜੀ ਮਾਫੀ 'ਚ ਥੋੜੀ ਜੀ ਗੰਢ ਖੋਲੀ ਹੈ। ਮੈਂ ਥੋੜੀ ਜੀ ਇਸ ਲਈ ਕਹਿ ਰਿਹਾ ਕਿ ਅਜੇ ਵੀ ਇਹ ਪੂਰੀ ਖੁੱਲ ਕੇ ਨਹੀਂ ਆਏ ਸਾਹਮਣੇ। ਠੀਕ ਹੈ। ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ 2018 'ਚ ਕਿਹਾ ਗਿਆ ਕਿ ਗਾਹੇ ਵਗਾਹੇ ਗਲਤੀ ਫਲਤੀ ਨਾਲ, ਭਰਮ ਭੁਲੇਖੇ ਨਾਲ, ਅਣਜਾਣੇ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਸਾਨੂੰ ਮਾਫ ਕਰ ਦਿਓ। 2015 ਦੇ ਘਟਨਾਕ੍ਰਮ ਨੂੰ 2018 'ਚ ਆ ਕੇ ਅਣਜਾਣੇ 'ਚ ਗਲਤੀਆਂ ਵਾਲੀਆਂ ਮਾਫੀ ਮੰਗੀ ਗਈ ਜੀ। ਅਣਜਾਣੇ 'ਚ ਗਲਤੀਆਂ ਵਾਲੀ ਮਾਫੀ ਆਪਾਂ ਸਾਰੇ ਹੀ ਮੰਗਦੇ ਹਾਂ ਗੁਰੂ ਦੀ ਹਾਜ਼ਰੀ 'ਚ ਖੜ ਕੇ। ਕੋਈ ਮਾਈਕ ਤੇ ਬੋਲ ਕੇ ਮੰਗ ਲੈਂਦਾ ਤੇ ਕੋਈ ਆਪਣੇ ਮਨ ਦੇ ਨਾਲ ਗੁਰੂ ਨਾਲ ਗੱਲਾਂ ਕਰਦਿਆਂ ਮੰਗ ਲੈਂਦਾ। ਸੋ ਅਸੀਂ ਕਹਿੰਦੇ ਹਾਂ ਕਿ ਜੇਕਰ ਗਲਤੀ ਨਾਲ ਵੀ, ਭਰਮ ਭੁਲੇਖੇ ਨਾਲ ਵੀ ਕੋਈ ਗੁਨਾਹ ਹੋ ਗਿਆ ਤਾਂ ਉਹਦੀ ਮਾਫ ਕਰ ਦਿਓ। ਫਿਰ ਦੂਸਰੀ ਗਲਤੀ ਮੰਨੀ ਇਹਨਾਂ ਨੇ ਜਾਂ ਮਾਫੀ ਮੰਗੀ, ਦੂਸਰੀ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਭੋਗ ਤੇ ਸੁਖਬੀਰ ਬਾਦਲ ਨੇ ਉੱਥੇ ਵੀ ਇਸ਼ਾਰਾ ਕੀਤਾ ਸੀ ਕਿ ਸਾਤੋਂ ਜੇਕਰ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਤਾਹੀ ਹੋ ਗਈ ਹੋਵੇ, ਗੁਨਾਹ ਹੋ ਗਿਆ ਹੋਵੇ ਤਾਂ ਅਸੀਂ ਗੁਰੂ ਤੋਂ ਖਿਮਾ ਮੰਗਦੇ ਹਾਂ। ਜੀ ਜੀ। ਤੀਸਰਾ ਹੁਣ 103ਵਾਂ ਤੀਜਾ ਜਦੋਂ ਸਥਾਪਨਾ ਦਿਵਸ ਸੀਗਾ, ਉਹਦੇ ਜਦੋਂ ਭੋਗ ਪਾਏ ਗਏ, ਭੋਗ ਉਪਰੰਤ ਸੁਖਬੀਰ ਬਾਦਲ ਨੇ ਇੱਕ ਤਰ੍ਹਾਂ ਨਾਲ ਗਲ 'ਚ ਪੱਲਾ ਪਾ ਕੇ ਇਹ ਖਿਮਾ ਜਾਚਨਾ ਕੀਤੀ ਕਿ ਸਾਡੀ ਸਰਕਾਰ ਦੇ ਸਮੇਂ ਬੇਅਦਬੀਆਂ ਹੋ ਗਈਆਂ ਜੀ। ਉਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਸਕੇ ਅਸੀਂ, ਉਹਦਾ ਗਮ ਲੈ ਕੇ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਵੀ ਚਲੇ ਗਏ। ਠੀਕ ਹੈ। ਵੈਸੇ ਤਾਂ ਉਹ ਇਹ ਗਮ ਲੈ ਕੇ ਵੀ ਨਾਲੇ ਚਲੇ ਗਏ ਕਿ ਮੈਂ 6ਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਿਆ। ਪ੍ਰਵੀਨ ਜੀ, ਜਦੋਂ ਯੁਵਰਾਜ ਸਿੰਘ ਨੇ 6 ਛੱਕੇ ਮਾਰੇ ਇੱਕ ਓਵਰ 'ਚ 6 ਗੇਂਦਾਂ ਤੇ, ਹਾਂਜੀ ਹਾਂਜੀ,
ਉਹ ਤੋਂ ਬਾਅਦ ਇੱਕ ਸਮਾਗਮ 'ਚ ਯੁਵਰਾਜ ਸਿੰਘ ਨੂੰ ਸਨਮਾਨਿਤ ਕਰਨਾ ਸੀ। ਠੀਕ ਹੈ। ਤੇ ਜਦੋਂ ਸਮਾਗਮ ਰੱਖਿਆ ਗਿਆ ਤਾਂ ਉਹਦੇ ਵਿੱਚ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ। ਠੀਕ ਹੈ। ਉਹਨੇ ਦਿਨੀ ਪੰਜਾਬ ਦੀ ਸਿਆਸਤ 'ਚ ਚਰਚਾ ਚੱਲਦੀ ਸੀ ਕਿ ਸੁਖਬੀਰ ਬਾਦਲ ਨੂੰ ਹੁਣ ਆਖਰੀ ਬਰੇ-ਬੁਰੇ 'ਚ ਤਾਂ ਮੁੱਖ ਮੰਤਰੀ ਬਣਾ ਹੀ ਦੇਣਗੇ ਪ੍ਰਕਾਸ਼ ਸਿੰਘ ਬਾਦਲ। ਇੱਕ ਵਾਰ ਤਾਂ ਮੁੱਖ ਮੰਤਰੀ ਦਾ ਉਹਦਾ ਦੇ ਹੀ ਦੇਣਗੇ ਜੀ। ਉਸ ਸਮਾਗਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਯੁਵਰਾਜ ਸਿੰਘ ਨੂੰ ਸੰਬੋਧਨ ਹੋ ਕੇ ਇੱਕ ਮੰਚ ਤੋਂ ਕਹਿੰਦੇ ਕਿ ਯੁਵਰਾਜ ਸਿੰਘ ਠੀਕ ਹੈ, ਤੂੰ 6 ਗੇਂਦਾਂ ਤੇ 6 ਛੱਕੇ ਮਾਰਤੇ, 5 ਤਾਂ ਮੈਂ ਵੀ ਵਾਰੀ ਬੈਠਾ, ਇੱਕ ਰਹਿੰਦਾ ਮੇਰਾ ਵੀ ਬਸ। ਅੱਛਾ, ਠੀਕ ਹੈ। ਸੋ ਇਸ ਲਈ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ, 6ਵੀਂ ਵਾਰ ਬਣਨ ਦੀ ਇੱਛਾ ਰੱਖਦੇ ਸੀ। ਸੋ ਜਿੱਥੇ ਸੁਖਬੀਰ ਬਾਦਲ ਦੇ ਹਵਾਲੇ ਨਾਲ ਇਹ ਹੈ ਕਿ ਉਹਨਾਂ ਨੂੰ ਇਹ ਪੀੜ ਸੀ ਕਿ ਹਾਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦੇ ਸਕੇ, ਉੱਥੇ ਕਿਤੇ ਨਾ ਕਿਤੇ ਮਨ 'ਚ 6ਵੀਂ ਵਾਰ ਬਣਨ ਦੀ ਇੱਛਾ ਵੀ ਸੀ। ਪਰ ਅਕਾਲੀ ਦਲ ਪੜਾਅ ਦਰ ਪੜਾਅ ਇਸ ਅਸਰ 'ਚ ਆਇਆ ਕਿ ਸੱਤਾ ਤੋਂ ਲਾਂਭੇ ਹੁੰਦਿਆਂ ਹੀ, ਲਗਾਤਾਰ 2 ਵਾਰ ਸੱਤਾ 'ਚ ਆਉਣ ਤੋਂ ਬਾਅਦ ਲਾਂਭੇ ਹੁੰਦਿਆਂ ਹੀ ਹੈ ਨਾ ਬਿਲਕੁਲ ਕਿਨਾਰੇ ਤੇ ਚਲਾ ਗਿਆ ਤੇ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਨਹੀਂ ਆਇਆ। ਵਿਰੋਧੀ ਧਿਰ 'ਚ ਨਵੀਂ ਪਾਰਟੀ ਆਮ ਆਦਮੀ ਪਾਰਟੀ ਆ ਗਈ ਸੀ ਉਸ ਵਾਰ ਤੇ ਕਾਂਗਰਸ ਦੀ ਸਰਕਾਰ ਬਣ ਗਈ। ਦੂਸਰੀ ਵਾਰ ਲੋਕਾਂ ਨੂੰ ਹੁੰਦਾ ਕਿ ਜਾਂ ਤਾਂ ਸੱਤਾਧਾਰੀ ਧਿਰ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਰੋਸਾ ਹੋਊਗਾ ਤੇ ਰੋਸਾ ਉਹਨਾਂ ਦੇ ਖਿਲਾਫ ਨਿਕਲੂਗਾ ਤਾਂ ਉਹ ਲਾਂਭੇ ਹੋਣਗੇ, ਅਕਾਲੀ ਦਲ ਦੇ ਖਿਲਾਫ ਤਾਂ ਹੁਣ ਕੁਝ ਹੈ ਨਹੀਂਗਾ ਜੀ। ਜੀ ਜੀ। ਪਰ ਨਤੀਜੇ ਆਏ ਬਿਲਕੁਲ ਉਲਟ। ਸੱਤਾਧਾਰੀ ਧਿਰ ਵਿਰੋਧੀ ਧਿਰ ਬਣ ਗਈ, ਵਿਰੋਧੀ ਧਿਰ ਸੱਤਾਧਾਰੀ ਧਿਰ ਬਣ ਗਈ ਤੇ ਅਕਾਲੀ ਦਲ ਤੀਏ ਦੇ ਤੀਏ ਧਿਰਿਆ, ਉਲਟਾ ਪਿਛਲੀ ਵਾਰ ਨੂੰ ਐਮਐਲਏ ਜਮਾ ਘਟ ਗਏ। ਸੋ ਇਸ ਚੀਜ਼ ਨੇ ਵੀ ਅਕਾਲੀ ਦਲ ਨੂੰ ਝੰਜੋੜਿਆ ਕਿ ਇਹਦਾ ਮਤਲਬ ਸਾਡੇ ਨਾਲ ਤਾਂ ਹੁਣ ਮਤਲਬ ਕਿ ਪਿੰਡ ਅਸੀਂ ਕਹਿੰਦੇ ਸੀ ਕਿਸਾਨੀ ਵੋਟ ਬੈਂਕ ਆ, ਉਹ ਵੀ ਗਿਆ। ਅਸੀਂ ਕਹਿੰਦੇ ਸੀ ਅਸੀਂ ਪੰਥਕ ਜਮਾਤ ਆ, ਸਾਡੇ ਨਾਲ ਉਹ ਵੀ ਗਿਆ ਤੇ ਸਾਡੇ ਕੋਲ ਕੀ ਰਿਹਾ। ਤੇ ਇਸ ਗੱਲ ਲਈ ਸੁਖਬੀਰ ਬਾਦਲ ਤੇ ਲਗਾਤਾਰ ਦਬਾਅ ਸੀ ਜਾਂ ਲਗਾਤਾਰ ਅੰਦਰ ਇਹ ਮੰਥਨ ਚੱਲਦਾ ਸੀ ਜਾਂ ਰਿਪੋਰਟਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਆਪਣੀ ਟੀਮ ਬਣਾ ਕੇ ਜਿਹੜੀ ਖੋਜ ਕਰਾਈ ਉਹਦੇ ਵਿੱਚ ਵੀ ਹਵਾਲਾ ਆਇਆ ਕਿ ਭਾਈ ਮਾਫੀ ਮੰਗ ਲੈਣੀ ਚਾਹੀਦੀ ਹੈ। ਹੁਣ ਤੀਜੀ ਵਾਰ ਜਦੋਂ ਮਾਫੀ ਮੰਗੀ ਤਦ ਵੀ ਉਹ ਸ਼ਬਦਾਂ ਤੇ ਗੌਰ ਕਰੋ। ਠੀਕ ਹੈ। ਸੁਖਬੀਰ ਬਾਦਲ ਹੋਰਾਂ ਨੇ ਕਿਹਾ ਕਿ ਅਸੀਂ ਗੁਨਾਹਗਾਰਾਂ ਨੂੰ, ਅਸੀਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੇ, ਇਸ ਲਈ ਸਾਨੂੰ ਮਾਫ ਕਰ ਦਿਓ। ਸਜ਼ਾਵਾਂ ਨਹੀਂ ਦੇ ਸਕੇ ਇਸ ਲਈ ਮਾਫ ਕਰ ਦਿਓ। ਇਹ ਨਹੀਂ ਕਿਹਾ ਕਿ ਸਾਡੇ ਕਾਰਜਕਾਲ 'ਚ ਗੁਨਾਹ ਹੋ ਗਿਆ ਇਸ ਲਈ ਸਾਨੂੰ ਮਾਫ ਕਰ ਦਿਓ। ਕਹਿੰਦਾ ਕਿ ਤੁਸੀਂ ਕਰਾਇਆ ਜੀ। ਜ਼ਿਆਦਾਤਰ ਲੋਕ ਵੀ ਇਹ ਸਮਝਦੇ ਕਿ ਠੀਕ ਹੈ ਜੇ ਤੁਸੀਂ ਨਹੀਂ ਕਰਾਇਆ ਪਰ ਤੁਹਾਡੀ ਅਗਵਾਈ 'ਚ ਸਰਕਾਰ ਹੋਵੇ ਤੇ ਹੋ ਜਵੇ, ਜ਼ਿੰਮੇਵਾਰ ਨਹੀਂ ਜੀ ਜੀ। ਜ਼ਿੰਮੇਵਾਰੀ ਕਿਹਦੀ ਹੈ? ਇਹ ਤੋਂ ਵੀ ਗਾਂਹ ਤੱਕ ਇੱਕ ਚੋਰ ਉੱਪਰ ਸੀਨਾ ਜੋਰੀ, ਕਹਿੰਦੇ ਕਿ ਉਹ ਪਹਿਲਾਂ ਤਾਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਫੜਨੇ ਦੋਸ਼ੀ ਸੀ ਤੇ ਜਿਹੜੇ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਮੰਗ ਕਰ ਰਹੇ ਸੀ, ਜਿਨ੍ਹਾਂ ਦੇ ਮਨਾਂ 'ਚ ਇਹ ਠੇਸ ਪਹੁੰਚੀ, ਰੋਸਾ ਬਣ ਪਿਆ, ਉਹਨਾਂ ਨੇ ਹੱਥੇ ਬੈਠੇ ਸ਼ਰਧਾਲੂਆਂ ਤੇ ਗੋਲੀਆਂ ਭਰਾਈਆਂ ਤੇ ਪਰਚਿਆਂ 'ਚ ਲਿਖਿਆ, FIR 'ਚ ਲਿਖਿਆ ਕਿ ਗੋਲੀਆਂ ਵੀ ਅਣਪਛਾਤੀਆਂ, ਪੁਲਿਸ ਵੀ ਅਣਪਛਾਤੀ, ਰਫਲਾਂ ਵੀ ਅਣਪਛਾਤੀਆਂ। ਤੇ ਫਿਰ ਤੁਹਾਡੇ ਖਿਲਾਫ ਇੱਕ ਰੋਸ ਹੋਰ ਪਨਪ ਗਿਆ ਜੀ, ਤੁਸੀਂ ਗਲਤੀ ਦਰ ਗਲਤੀ ਕੀਤੀ। ਸੋ ਇਸ ਲਈ ਅਕਾਲੀ ਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਕੱਲ ਮਾਫੀ ਤਾਂ ਮੰਗੀ। ਕੀ ਇਹ ਪੂਰੀ ਮਾਫੀ ਹੈ? ਕੀ ਇਹ ਸੰਪੂਰਨ ਮਾਫੀ ਹੈ? ਕੀ ਅਜੇ ਵੀ ਪੂਰਾ ਸੱਚ ਬੋਲ ਰਹੇ ਨੇ ਸੁਖਬੀਰ ਬਾਦਲ? ਹਾਂ, ਸੁਖਬੀਰ ਬਾਦਲ ਹੋਰਾਂ ਨੇ ਇੱਕ ਗੱਲ ਕਹੀ ਜੀ, ਕਹਿੰਦੇ ਜੀ ਕਿ ਸਾਡੇ ਤੇ ਦਬਾਅ ਇਹੋ ਜਿਹਾ ਬਣਾ ਦਿੱਤਾ ਗਿਆ, ਅਸੀਂ ਰਾਜਨੀਤੀ ਦੇ ਇਹੋ ਜਿਹੇ ਸ਼ਿਕਾਰ ਹੋ ਗਏ, ਸਾਨੂੰ ਏਦਾਂ ਫਸਾ ਲਿਆ ਗਿਆ ਕਿ ਸਾਨੂੰ ਮਾਮਲਾ CBI ਨੂੰ ਦੇਣਾ ਪੈ ਗਿਆ ਹੈ ਤੇ ਅਸੀਂ ਜੀ ਦੋਸ਼ੀਆਂ ਨੂੰ ਵੀ ਅੰਦਰ ਦਿਆਂਗੇ ਜਦੋਂ ਸਾਨੂੰ ਮੌਕਾ ਮਿਲਿਆ ਜੀ, ਤੇ ਅਸੀਂ ਕਹਿੰਦੇ ਜੀ ਉਹ ਚਿਹਰੇ ਵੀ ਸਾਹਮਣੇ ਲਿਆਵਾਂਗੇ ਜਿਨ੍ਹਾਂ ਨੇ ਸਾਜ਼ਿਸ਼ ਘੜੀ। ਠੀਕ ਹੈ। ਉਹਨਾਂ ਨੂੰ ਵੀ ਬੇਨਕਾਬ ਕਰਾਂਗੇ ਕਿ ਸੁਖਬੀਰ ਬਾਦਲ ਜੀ ਹੁਣ ਤੁਹਾਡੇ ਬਾਦਲ ਦਲ ਕੋਲ ਲੁਕਾਉਣ ਲਈ ਬਚਿਆ ਕੀ ਆ? ਹੁਣ ਤੁਹਾਡੇ ਕੋਲ ਇਸ ਮੌਕੇ ਰਾਜਨੀਤਿਕ ਤੌਰ ਤੇ ਹੈ ਕਿ ਜਿਹਨੂੰ ਤੁਸੀਂ ਬਚਾ ਕੇ ਰੱਖਣਾ ਚਾਹੁੰਦੇ ਹੋ? ਜੀ ਜੀ। ਦੂਸਰੀ ਗੱਲ, ਜਿਸ ਥਾਂ ਤੇ ਖੜ ਕੇ ਤੁਸੀਂ ਗੱਲ ਕਰ ਰਹੇ ਹੋ ਉਸ ਥਾਂ ਤੋਂ ਉੱਚੀ ਤੇ ਸੁੱਚੀ ਥਾਂ ਮੈਨੂੰ ਦੱਸ ਦਿਓ ਕਿਹੜੀ ਹੈ। ਉੱਥੇ ਖੜ ਕੇ ਵੀ ਤੁਸੀਂ ਅਜੇ ਵੀ ਸੱਚ ਨਹੀਂ ਬੋਲ ਪਾ ਰਹੇ, ਤੁਸੀਂ ਅਜੇ ਵੀ ਉਹ ਨਾਮ ਉਜਾਗਰ ਕਰਨ ਤੋਂ ਡਰਦੇ ਹੋ, ਪਰ ਲੈ ਦਿਓ ਨਾਮ। ਤੁਹਾਡੇ ਕਬੀਲੇ ਚੋਂ ਆਉਂਦੇ ਆ ਉਹਨਾਂ ਦੇ ਨਾਂ ਲੈ ਦਿਓ, ਜੇ ਤੁਹਾਡੇ ਸ਼ਰੀਕਾਂ ਚੋਂ ਆਉਂਦੇ ਆ ਉਹਨਾਂ ਦਾ ਨਾਂ ਲੈ ਦਿਓ, ਜੇ ਤੁਹਾਡੇ ਘਰ ਚੋਂ ਆਉਂਦੇ ਉਹਦਾ ਨਾਂ ਲੈ ਦਿਓ, ਤੁਹਾਡੀ ਪਾਰਟੀ ਚੋਂ ਆਉਂਦੇ ਉਹਦਾ ਨਾਂ ਲੈ ਦਿਓ, ਪੰਜਾਬ ਚੋਂ ਹੈ, ਪੰਜਾਬ ਤੋਂ ਬਾਹਰੋਂ ਹੈ, ਕੋਈ ਹੋਰ ਪਾਰਟੀ ਦਾ, ਕੋਈ ਹੋਰ ਧਿਰ ਦਾ, ਕੋਈ ਅਫਸਰ ਹੈ, ਕੋਈ ਅਧਿਕਾਰੀ ਹੈ, ਨਾਂ ਲੈਣ ਤੋਂ ਕਿਉਂ ਡਰਦੇ ਹੋ? ਫਿਰ ਡਰ ਕਾਹਦਾ? ਕਿਉਂ ਨਹੀਂ ਨਾਮ ਉੱਥੇ ਸਾਫ਼ ਕੀਤੇ? ਫਿਰ ਕਰ ਦਿੰਦੇ ਅੱਜ ਨਾਮ ਉਜਾਗਰ। ਜੀ ਜੀ। ਇਸ ਲਈ ਇਹ ਇੱਕ ਅਜੇ ਵੀ ਇੱਕ ਅਧੂਰਾ ਮਾਫੀਨਾਮਾ ਲੱਗਦਾ।
ਪੂਰਾ ਨਹੀਂ ਹੈ। ਹੂੰ ਤੋ ਪਰ ਫਿਰ ਵੀ ਇੱਕ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਵਾਰ ਚਰਚਾ ਜ਼ਰੂਰ ਚੱਲੀ ਹੈ ਜੀ ਔਰ ਉਹ ਚਰਚਾ ਇਸੇ ਦੁਵਿਧਾ ਚ ਹੈ ਕਿ ਕੀ ਬਾਦਲ ਦਲ ਨੂੰ ਮਾਫ ਕੀਤਾ ਜਾਵੇ। ਮੈਂ ਬਾਦਲ ਦਲ ਸ਼ਬਦ ਇਸ ਲਈ ਵਰਤ ਰਿਹਾ ਪ੍ਰਵੀਨ ਜੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮਤੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਲਾਉਣ ਲਈ, ਪੰਜਾਬ ਦੇ ਹੱਕਾਂ ਹਕੂਕਾਂ ਲਈ ਲੜਨ ਵਾਲਾ, ਪੰਥਕ ਧਿਰ ਲਈ, ਪੰਜਾਬ ਦੇ ਹਿੱਤ ਲਈ ਖੜਨ ਅੜਨ ਵਾਲਾ ਉਹ ਇਤਿਹਾਸ ਹੈ। ਜਦੋਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ 'ਚ ਬੱਬਾ ਬਣਾਇਆ ਗਿਆ, ਲਿਖਿਆ ਜਾਣ ਲੱਗਿਆ, ਕਦੇ ਇਹਨਾਂ ਨੇ ਉਸ ਗੱਲ ਤੇ ਆ ਕੇ ਰੋਕਿਆ ਕਿ ਨਹੀਂ ਇਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ, ਬਾਦਲ ਨਹੀਂ ਲਿਖਣਾ। ਜੀ ਬਿਲਕੁਲ। ਇਹ ਜੀ ਅਕਾਲੀ ਦਲ 1920 ਬਣ ਗਿਆ, ਪਰ ਲੋਕ ਕਹਿੰਦੇ ਸੀ ਚੰਦੂ ਮਾਜਰੇ ਵਾਲਾ ਅਕਾਲੀ ਦਲ, ਆ ਰਵਿੰਦਰ ਵਾਲਾ ਅਕਾਲੀ ਦਲ, ਆ ਜੀ ਸਰਬ ਹਿੰਦ ਅਕਾਲੀ ਦਲ ਬਣ ਗਿਆ, ਲੋਕ ਕਹਿੰਦੇ ਟੌੜੇ ਵਾਲਾ ਅਕਾਲੀ ਦਲ, ਤਲਵੰਡੀ ਵਾਲਾ ਜੀ, ਆ ਹੁਣ ਢੀਂਡਸੇ ਵਾਲਾ ਅਕਾਲੀ ਦਲ। ਮਤਲਬ ਅਕਾਲੀ ਦਲ ਕਿੱਥੇ ਆ ਫਿਰ? ਅਸਲ 'ਚ ਸ਼੍ਰੋਮਣੀ ਅਕਾਲੀ ਦਲ ਸੀ, ਉਹ ਕਿੱਥੇ ਆ ਜੀ? ਇਸ ਲਈ ਇਹ ਬਾਦਲ ਦਲ ਦੇ ਖਿਲਾਫ ਭਰੋਸਾ ਹੈ ਲੋਕਾਂ ਨੂੰ। ਬਾਦਲ ਸਰਕਾਰ ਦੇ ਸਮੇਂ ਅਕਾਲੀ ਦਲ, ਬਾਦਲ ਦੀ ਜਿਹੜੀ ਸਰਕਾਰ ਸੀ ਉਹਦੇ ਸਮੇਂ ਜੋ ਕੁਝ ਹੋਇਆ ਉਹਦੇ ਲਈ ਰੋਸਾ ਹੈ ਲੋਕਾਂ ਨੂੰ। ਸੋ ਇਸ ਲਈ ਕੀ ਬਾਦਲ ਦਲ ਨੂੰ ਮਾਫ ਕਰਨਗੇ ਜਾਂ ਨਹੀਂ, ਉਸ ਮਕਾਮ ਤੱਕ ਅਕਾਲੀ ਦਲ ਸਾਹਮਣੇ ਆ ਕੇ ਖੜੇ ਹੈ ਬਾਦਲ ਦਲ ਕਿ ਨਹੀਂ, ਸਵਾਲ ਇਹ ਹੈ ਜੀ। ਸੋ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਪਿਤਾ ਦੇ ਹਵਾਲੇ ਨਾਲ ਵੀ, ਆਪਣੇ ਹਵਾਲੇ ਨਾਲ ਵੀ, ਆਪਣੀ ਪਾਰਟੀ ਦੇ ਹਵਾਲੇ ਨਾਲ ਵੀ, ਆਪਣੇ ਅਹੁਦੇਦਾਰਾਂ ਤੇ ਵਰਕਰਾਂ ਤੱਕ ਦੇ ਹਵਾਲੇ ਨਾਲ ਮਾਫੀ ਮੰਗੀ ਹੈ। ਤੇ ਪਰ ਜਦੋਂ ਮਾਫੀ ਮੰਗੀ ਜਾਂਦੀ ਹੈ ਤਾਂ ਪਹਿਲਾਂ ਗੁਨਾਹ ਦੱਸੇ ਜਾਂਦੇ ਆ ਜੀ, ਅਜੇ ਉਹ ਗੁਨਾਹ ਸਪਸ਼ਟ ਰੂਪ ਚ ਦੱਸੇ ਨਹੀਂ ਹੈ। ਸੋ ਇਸ ਲਈ ਇਹ ਫੈਸਲਾ ਹੁਣ ਕੌਮ ਤੇ ਪਿਆ, ਪੰਥ ਤੇ ਪਿਆ, ਤੇ ਕੌਮ ਪੰਥ ਨਾਲੋਂ ਅਗਲਾ ਪੜਾ ਇਹ ਵੀ ਹੈ ਕਿ ਇਹ ਰਾਜਨੀਤਿਕ ਜਮਾਤ ਹੈ ਜੀ। ਹੁਣ ਰਾਜਨੀਤਿਕ ਧਿਰ ਹੈ ਤੇ ਵੋਟਾਂ ਤੁਸੀਂ ਪੂਰੇ ਪੰਜਾਬ ਚੋਂ ਭਾਲਦੇ ਹੋ, ਤੇ ਫਿਰ ਇਹ ਪੰਜਾਬ ਤੇ ਪਿਆ ਕਿ ਉਹਨਾਂ ਨੇ ਰਾਜਨੀਤਿਕ ਤੌਰ ਤੇ ਤੁਹਾਨੂੰ ਮਾਫ ਕਰਨਾ ਹੈ, ਪੰਥਕ ਧਿਰਾਂ ਕੰਨੀ ਖੜਾ ਕਿ ਉਹਨਾਂ ਨੇ ਪੰਥ ਵਾਲੇ ਪਹਿਲੂ ਤੋਂ ਤੁਹਾਨੂੰ ਮਾਫ ਕਰਨਾ ਹੈ, ਧਾਰਮਿਕ ਹਵਾਲੇ ਨਾਲ ਤੁਹਾਨੂੰ ਮਾਫ ਕਰਨਾ ਹੈ। ਸੋ ਬੇਸ਼ੱਕ ਸੁਖਬੀਰ ਬਾਦਲ ਨੇ ਕਿਹਾ ਜੀ ਕਿ ਬੇਅਦਬੀਆਂ ਹੋਰਾਂ ਦੀਆਂ ਸਰਕਾਰਾਂ 'ਚ ਵੀ ਹੋਈਆਂ ਹੈ, ਉਹਨਾਂ ਬਾਰੇ ਇੰਨੀ ਉਂਗਲ ਨਹੀਂ ਚੱਕੀ ਗਈ, ਨਹੀਂ ਸਾਡੇ ਬਾਰੇ ਚੱਕੀ ਗਈ। ਸੋ ਇਸ ਲਈ ਇਹ ਝਾਤ ਮਾਰ ਕੇ ਦੇਖੋ ਕਿ ਸਥਿਤੀ ਆਈ ਕਿਉਂ। ਪ੍ਰਵੀਨ ਜੀ ਤੋਂ ਆਸ ਹੀ ਨਹੀਂ। ਜੇ ਕਾਂਗਰਸ ਦੇ ਸਮੇਂ ਕੋਈ ਇਹੋ ਜਿਹੇ ਗੁਨਾਹ ਹੁੰਦੇ ਨੇ ਤਾਂ ਫਿਰ ਲੋਕਾਂ ਨੂੰ ਪਤਾ ਹੈ ਕਾਂਗਰਸ ਤਾਂ ਉਹੀ ਹੈ ਜਿਹੜੀ 84 ਵਾਲੀ ਹੈ, ਕਾਂਗਰਸ ਤਾਂ ਉਹੀ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਹ ਤਾਂ ਉਮੀਦ ਥੋੜਾ ਰੱਖਣਗੇ ਪੰਥਕ ਜਮਾਤ ਵਾਲੇ ਕਿ ਕਾਂਗਰਸ ਕੋਈ ਭਲਾ ਕਰੂਗੀ, ਤੇ ਕਰ ਦੇਵੇ ਤਾਂ ਵੱਖਰੀ ਗੱਲ ਹੈ, ਨਹੀਂ ਕਰੂਗੀ ਤਾਂ ਲੋਕਾਂ ਨੂੰ ਆਸ ਨਹੀਂ। ਪਰ ਤੁਹਾਤੋਂ ਇਹ ਆਸ ਥੋੜਾ ਸੀ ਕਿ ਤੁਹਾਡੀ ਸਰਕਾਰ 'ਚ ਇਹ ਕੁਝ ਹੋ ਜਾਊਗਾ ਔਰ ਤੁਸੀਂ ਸਜ਼ਾਵਾਂ ਦੇਣ ਤੱਕ ਲਈ ਵੀ ਨਹੀਂ ਜਾਵਾਂਗੇ, ਤੁਸੀਂ ਪੁਲਿਸ ਨੂੰ ਬਚਾਓਗੇ ਤੇ ਪੁਲਿਸ ਨੂੰ ਵਰਤੋਗੇ। ਵਿਕਰਮ ਮਜੀਠੀਆ ਹੋਰੀ ਪਟਿਆਲਾ ਜੇਲ੍ਹ ਦੇ ਬਾਹਰ ਖੜ ਕੇ ਕਹਿੰਦੇ ਨੇ ਕਿ ਮੈਨੂੰ ਪਤਾ ਹੈ ਕਿ ਅੱਜ ਸਾਨੂੰ ਜਿਹੜਾ ਮਿਲ ਨਹੀਂ ਦਿੱਤਾ ਜਾ ਰਿਹਾ ਹੈ ਨਾ ਰਾਜੋਆਣਾ ਹੋਰਾਂ ਨੂੰ, ਕਿ ਇਹਦੇ ਲਈ ਜੀ ਆ ਪੁਲਿਸ ਵਾਲੇ ਜ਼ਿੰਮੇਵਾਰ ਥੋੜਾ ਨੇ, ਇਹਦੇ ਲਈ ਤਾਂ ਗ੍ਰਹਿ ਮੰਤਰੀ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੈ ਜੀ, ਉਹਦੇ ਹੁਕਮਾਂ ਦੇ ਸਾਨੂੰ ਰੋਕਿਆ। ਫਿਰ ਜੇ ਤੁਹਾਨੂੰ ਪਤਾ ਹੈ ਕਿ ਹਾਂ ਗ੍ਰਹਿ ਮੰਤਰੀ ਔਰ ਉਹਦੇ ਹੁਕਮਾਂ ਤੇ, ਮੁੱਖ ਮੰਤਰੀ ਦੇ ਹੁਕਮਾਂ ਤੇ ਪੁਲਿਸ ਚੱਲਦੀ ਆ, ਫਿਰ ਗੋਲੀਆਂ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਪੁਲਿਸ ਨੂੰ? ਇਹੀ ਤਾਂ ਪੰਜਾਬ ਪੁੱਛਣਾ ਚਾਹੁੰਦਾ ਸੀ, ਇਹੀ ਤਾਂ ਕੌਮ ਜਾਣਨਾ ਚਾਹੁੰਦੀ ਸੀ ਕਿ ਕੀ ਮੁੱਖ ਮੰਤਰੀ ਦੇ ਹੁਕਮਾਂ ਤੇ ਗੋਲੀਆਂ ਚੱਲੀਆਂ ਜਾਂ ਗ੍ਰਹਿ ਮੰਤਰੀ ਦੇ ਹੁਕਮਾਂ ਤੇ ਚੱਲੀਆਂ। ਜੇ ਤੁਸੀਂ ਨਹੀਂ ਹੁਕਮ ਦਿੱਤੇ ਫਿਰ ਗੋਲੀਆਂ ਕਿਵੇਂ ਚੱਲ ਗਈਆਂ? ਤੇ ਤੁਸੀਂ ਅਜੇ ਤੱਕ ਉਹ ਨਾਮ ਕੀ ਮੰਨੋਗੇ ਕਿ ਸਮੇਤ ਸੈਣੀ ਲਾਉਣਾ ਸਾਡੀ ਗੁਨਾਹ ਸੀ? ਆਉਂਗੇ ਨਾਮ ਤੱਕ ਨਹੀਂ ਅਜੇ ਮੂੰਹ ਤੇ ਆਇਆ ਇੱਕ ਵੀ ਕਿਸੇ ਦਾ। ਜੀ ਜੀ ਬਿਲਕੁਲ। ਇਸ ਲਈ ਇਹ ਅਧੂਰਾ ਮਾਫੀਨਾਮਾ ਹੈ, ਅਧੂਰਾ ਕਬੂਲਨਾਮਾ ਹੈ ਕੌਮ ਦੇ ਉੱਤੇ ਤੇ ਪੰਥ ਦੇ ਉੱਤੇ ਹੈ ਕਿ ਕੀ ਉਹ ਬਾਦਲ ਦਲ ਨੂੰ ਮਾਫ ਕਰੇਗਾ ਜਾਂ ਨਹੀਂ। ਤੇ ਰਾਜਨੀਤਿਕ ਤੌਰ ਤੇ ਪੰਜਾਬ ਤੇ ਹਵਾਲੇ ਹੈ ਸਵਾਲ ਕਿ ਕੀ ਉਹ ਅਕਾਲੀ ਦਲ ਬਾਦਲ ਨੂੰ ਰਾਜਨੀਤਿਕ ਤੌਰ ਤੇ ਮਾਫ ਕਰੂਗਾ ਜਾਂ ਨਹੀਂ, ਪਰ ਅਜੇ ਬਹੁਤ ਦੂਰ ਦਾ ਸਵਾਲ ਲੱਗਦਾ ਹੈ। ਜੀ ਤੇ ਸ਼ਰਮਾ ਜੀ ਇਸ ਗੱਲ ਨੂੰ ਹੀ ਆਪਾਂ ਥੋੜਾ ਜਿਹਾ ਅੱਗੇ ਤੋਰ ਲਈਏ, ਇੱਕ ਹੋਰ ਪੱਖ ਤੋਂ ਚਰਚਾ ਕਰੀਏ ਇਹਦੇ ਬਾਰੇ ਕਿ ਜਿਹੜੇ ਖਿਲਰੇ ਅਕਾਲੀ ਲੀਡਰ ਆ ਉਹ ਫਿਰ ਆ ਸਕਦੇ ਨੇ ਸੁਖਬੀਰ ਦੀ ਪ੍ਰਧਾਨਗੀ ਹੇਠ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਬਾਰੇ ਸੁਣਨ ਦੇ ਵਿੱਚ ਆਇਆ ਵੀ ਉਹਨਾਂ ਨੇ ਸਵਾਗਤ ਕੀਤਾ ਇਸ ਚੀਜ਼ ਦਾ। ਦੇਖੋ ਸਵਾਗਤ ਲਗਭਗ ਸਾਰਿਆਂ ਨੇ ਕੀਤਾ। ਦਿੱਲੀ ਚੋਂ ਸਰਨੇ ਹੋਣੀ ਸਵਾਗਤ ਕਰੀ ਜਾਂਦੇ ਨੇ, ਹਰਿਆਣੇ ਚੋਂ ਦਾਦੂਵਾਲ ਹੋਣੀ ਸਵਾਗਤ ਕਰੀ ਜਾਂਦੇ ਨੇ, ਹੈਨਾ। ਪੰਜਾਬ ਦੀਆਂ ਵੱਖੋ ਵੱਖ ਬਾਕੀ ਡੇਰਾਬਾਦ ਵਾਲੀਆਂ ਧਿਰਾਂ, ਕਾਰਸੇ ਵਾਲੀਆਂ ਧਿਰਾਂ, ਨਿਹੰਗ ਜਥੇਬੰਦੀਆਂ ਚੋਂ ਕੁਝ, ਉਹ ਸਾਰੇ ਕਹੀ ਜਾਂਦੇ ਨੇ ਕਿ ਸਹੀ ਕਦਮ ਹੈ। ਤੇ ਢੀਂਡਸੇ ਹੋਰਾਂ ਨੂੰ ਵੀ ਜਦੋਂ ਇਹ ਸਵਾਲ ਆਇਆ ਕਿ ਜੀ ਸੱਦਾ ਦਿੱਤਾ ਹੈ ਸੁਖਬੀਰ ਬਾਦਲ ਹੋਰਾਂ ਨੇ ਕਿ ਭਾਈ ਮੈਂ
ਸਾਰੀਆਂ ਅਕਾਲੀਆਂ ਦਲ ਤੋਂ ਬਾਹਰ ਗਈਆਂ ਧਿਰਾਂ ਨੂੰ ਬੇਨਤੀ ਕਰਦਾ ਕਿ ਉਹ ਘਰੇ ਪਰਤ ਆਉਣ, ਵਾਪਸ ਪਰਤ ਆਉਣ, ਹੈ ਨਾ, ਆਪਾਂ ਨੂੰ ਮਿਲ ਕੇ ਲੜਨ ਦੀ ਲੋੜ ਹੈ। ਸੋ ਇਸ ਲਈ ਉਹ ਸਵਾਲ ਜਦੋਂ ਢੀਂਡਸਾ ਮੂਹਰੇ ਆਇਆ ਤਾਂ ਢੀਂਡਸਾ ਕਹਿੰਦੇ ਜੀ ਮੈਂ ਇਕੱਲਾ ਫੈਸਲਾ ਲੈ ਸਕਦਾ, ਅਸੀਂ ਪਾਰਟੀ 'ਚ ਵਿਚਾਰਾਂਗੇ, ਪਰ ਸੁਖਬੀਰ ਬਾਦਲ ਦਾ ਇਹ ਕਦਮ ਸਹੀ ਹੈ, ਚਾਹੇ ਦੇਰ ਨਾਲ ਆਇਆ। ਠੀਕ ਹੈ ਪ੍ਰਵੀਨ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵਿਸ਼ਾਲ ਰੋਸ ਮਾਰਚ ਕੱਢਣ ਜਾ ਰਹੀ ਹੈ। ਉਸ ਨੂੰ ਲੈ ਕੇ ਤਿਆਰੀਆਂ ਪੂਰੇ ਸਿਖਰਾਂ ਤੇ ਨੇ। ਵੱਖ-ਵੱਖ ਜਮਾਤਾਂ ਨਾਲ, ਵੱਖ-ਵੱਖ ਧਿਰਾਂ ਨਾਲ, ਵੱਖ-ਵੱਖ ਸੰਗਠਨਾਂ ਨਾਲ, ਵੱਖ-ਵੱਖ ਕਾਰਸੇ ਵਾਲੇ ਬਾਬਿਆਂ ਨਾਲ, ਸਿੱਖ ਧਰਮ ਨਾਲ, ਪੰਥ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਦੌਰ ਜਾਰੀ ਨੇ। ਜੀ ਆ ਕੱਲ ਵਾਲੇ ਮਾਫੀਨਾਮੇ ਤੋਂ ਬਾਅਦ ਉਸ ਨੂੰ ਹੋਰ ਹੁਲਾਰਾ ਮਿਲਣ ਦੀ ਆਸ ਹੈ। ਠੀਕ ਹੈ, ਚਾਹੇ ਅਧੂਰਾ ਮਾਫੀਨਾਮਾ ਹੈ, ਚਾਹੇ ਅਧੂਰਾ ਕਬੂਲਨਾਮਾ ਹੈ, ਪਰ ਕਿਤੇ ਨਾ ਕਿਤੇ ਇਸ ਗੱਲ ਨੇ ਚਰਚਾ ਜ਼ਰੂਰ ਛੇੜਨੀ ਹੈ ਕਿ ਚਲੋ ਇੱਕ ਹਿੰਮਤ ਹੀ ਤਾਂ ਦਿਖਾਈ, ਇੱਕ ਕੋਸ਼ਿਸ਼ ਤਾਂ ਕੀਤੀ। ਸੋ ਇਸ ਲਈ ਉਹਦੇ ਨਾਲ, ਉਸ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲੀ ਦਲ ਨੂੰ ਥੋੜਾ ਜਿਹਾ ਹੰਗਾਰਾ ਹੁਣ ਕਿੰਨੇ ਸਮੇਂ ਲਈ ਮਿਲਦਾ ਜੀ, ਕਿੰਨੀ ਦੇਰ ਉਹਨੂੰ ਬਰਕਰਾਰ ਪਾਉਂਦੇ ਨੇ, ਕਿੰਨੀ ਉਸ ਭਾਵਨਾ 'ਚ ਅੱਗੇ ਵੱਧਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਕੀ ਉਹ ਸਿਰਫ ਇੱਕ ਸਕ੍ਰਿਪਟਡ ਡਰਾਮਾ ਤਾਂ ਨਹੀਂ ਰਹਿ ਜਾਏਗਾ ਕਿਤੇ, ਜਾਂ ਹਕੀਕਤ 'ਚ ਉਹ ਇਹਨਾਂ ਦੇ ਬਿਰਤੀ 'ਚ ਨਜ਼ਰ ਆਏਗਾ, ਉਹ ਨਿਮਾਣਾਪਣ ਝਲਕੇਗਾ, ਉਹ ਪੁਰਾਣੇ ਬਜ਼ੁਰਗਾਂ ਦਾ ਸਤਿਕਾਰ, ਪੁਰਾਣੇ ਲੀਡਰਾਂ ਦਾ ਸਤਿਕਾਰ, ਉਹਨਾਂ ਨੂੰ ਉਹ ਮਾਣ ਤਾਣ ਦੇਣ ਵਾਲੀ ਭਾਵਨਾ ਝਲਕੇਗੀ। ਇਹ ਸਾਰਾ ਅਜੇ ਦੇਖਣਾ ਬਾਕੀ ਹੈ। ਪਰ ਫਿਰ ਵੀ ਉਸ ਧਰਨੇ ਦੇ ਹਵਾਲੇ ਨਾਲ ਇਹ ਲੱਗ ਰਿਹਾ ਕਿ ਇਸ ਮਾਫੀਨਾਮੇ ਤੋਂ ਬਾਅਦ ਜਿੱਥੇ ਉਹਨੂੰ ਹੁੰਗਾਰਾ ਮਿਲਣਾ, ਉਹਨੂੰ ਹੁਲਾਰਾ ਮਿਲਣਾ, ਉੱਥੇ ਢੀਂਡਸਾ ਧੜੇ ਹੋਰਾਂ ਦੀ ਆਸ ਹੈ ਕਿ ਸ਼ਾਇਦ ਉਹ ਇੱਧਰ ਪਰਤੇ ਆਉਣ। ਠੀਕ ਹੈ, ਤੇ ਸਰਨੇ ਹੋਰਾਂ ਕੋਲ ਵੀ, ਉਹ ਧਿਰਾਂ ਕੋਲ ਵੀ ਦਿੱਲੀ 'ਚ ਹੁਣ ਕੁਛ ਨਹੀਂ ਪੱਲੇ, ਉਹ ਵੀ ਤਲਾਸ਼ ਰਹੇ ਨੇ ਕੋਈ, ਹੈ ਨਾ, ਪੈਰ ਰੱਖਣ ਨੂੰ ਥਾਂ, ਤੇ ਉਹਨਾਂ ਦਾ ਵੀ ਮੋੜਾ ਹੋਣ ਦੀ ਆਸ ਹੈ। ਪਰ ਸਭ ਤੋਂ ਵੱਧ ਨਜ਼ਰ ਇਸ ਸਮੇਂ ਢੀਂਡਸਾ ਵਾਲੇ ਗਰੁੱਪ ਤੇ ਹੈ ਕਿ ਉਹ ਗਰੁੱਪ ਕਿੱਧਰ ਜਾਊਗਾ। ਤੇ ਹੋ ਸਕਦਾ ਕਿ ਕਿਉਂਕਿ ਜਿਹੜੇ ਦਲਾਂ ਦੇ ਸਹਾਰੇ ਉਹ ਗਏ ਸੀ, ਜਿਹੜੀ ਭਾਜਪਾ ਦੇ ਸਹਾਰੇ ਗਏ ਸੀ, ਉਹਨੂੰ ਤਾਂ ਆਪਣੇ ਅਜੇ ਕੋਈ ਪੈਰ ਲੱਗਦੇ, ਉਹਨਾਂ ਨੂੰ ਆਪਣੇ ਆਪ ਨੂੰ ਕੋਈ ਵੱਟਣ ਨੂੰ ਨਜ਼ਰ ਨਹੀਂ ਆ ਰਿਹਾ। ਇਸ ਲਈ ਇਹ ਪਹਿਲੂ ਚਰਚਾ 'ਚ ਹੈ ਕਿ ਹੋ ਸਕਦਾ ਢੀਂਡਸੇ ਤੇ ਜਿਹੜੀ ਵਾਪਸੀ ਕਰ ਲੈਣ, ਉਹਦੇ ਵਾਪਸੀ ਦਾ ਰਾਹ ਪਹਿਲਾਂ ਮਾੜੀ ਮੋਟੀ ਕੋਈ ਗੰਢ ਧੁੱਪ ਹੋਈ ਹੋਵੇ, ਗੱਲ ਧੁੱਪ ਹੋਈ ਹੋਵੇ। ਸੋ ਉਹਨਾਂ ਦੇ ਬੋਲਾਂ ਤੋਂ ਲੱਗਿਆ, ਆਸ ਜਾਗੀ ਉਹਨਾਂ ਦੇ ਬੋਲਾਂ ਤੋਂ, ਜਿਹੜੀ ਉਹ ਕਹਿੰਦੇ ਨੇ ਕਿ ਹਾਂ ਅਸੀਂ ਮੀਟਿੰਗ ਕਰਕੇ ਫੈਸਲਾ ਲਵਾਂਗੇ ਜੀ, ਪਰ ਇਹ ਸਹੀ ਫੈਸਲਾ ਸੁਖਬੀਰ ਦਾ ਕਿ ਉਹਨੇ ਸਹੀ ਕਦਮ ਚੁੱਕਿਆ। ਜੇ ਢੀਂਡਸਾ ਨੂੰ ਸਹੀ ਲੱਗ ਰਿਹਾ ਤਾਂ ਹੋ ਸਕਦਾ ਵਾਪਸੀ ਵੀ ਹੋ ਜਾਵੇ ਜੀ। ਤੇ SYL ਬਾਰੇ ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਵੀ ਕੇਂਦਰ ਦੁਚਿੱਤੀ ਦੇ ਵਿੱਚ ਹੈ, ਕਈ ਵਾਰੀ ਦੁਚਿੱਤੀ ਦੇ ਵਿੱਚ, ਦੁਬਿਧਾ ਦੇ ਵਿੱਚ, ਸ਼ਸ਼ੋਪੰਜ ਦੇ ਵਿੱਚ ਫਸਿਆ ਬੰਦਾ ਕਈ ਵਾਰੀ ਗਲਤ ਸਟੈਪ ਵੀ ਚੱਕ ਜਾਂਦਾ। ਦੇਖੋ, SYL ਦੇ ਉੱਤੇ ਲਗਾਤਾਰ ਮੀਟਿੰਗਾਂ ਦਾ ਦੌਰ ਤਾਂ ਜਾਰੀ ਹੈ। ਇੱਕ ਵਾਰ ਫਿਰ ਦੋਏ ਸੂਬਿਆਂ ਦੇ ਮੁੱਖ ਮੰਤਰੀ ਬੈਠਣ ਜਾ ਰਹੇ ਨੇ। ਸਾਡੇ ਜਲ ਸਰੋਤ ਮੰਤਰੀ ਗਜਿੰਦਰ ਸ਼ੇਖਾਵਤ ਹੋਰਾਂ ਦੀ ਅਗਵਾਈ 'ਚ ਬੈਠਕ ਹੋਣੀ ਹੈ। ਆਉਣ ਵਾਲੀ 28 ਤਰੀਕ ਨੂੰ ਇਹ ਬੈਠਕ ਰੱਖੀ ਗਈ ਹੈ, 28 ਦਸੰਬਰ ਨੂੰ, ਤੇ ਇਹਦੀ ਜਾਣਕਾਰੀ ਪਹਿਲਾਂ ਹਰਿਆਣੇ ਵਾਲੇ ਪਾਸਿਓਂ ਨਿਕਲ ਕੇ ਆਈ। ਮਨੋਹਰ ਖੱਟਰ ਨੇ ਇਹਦੀ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ SYL ਦੇ ਮੁੱਦੇ ਤੇ ਬੈਠੇਗਾ, ਤੇ ਜਿਹਦੀ ਵਿਚੋਲਗਿਰੀ ਜਾਂ ਪ੍ਰਧਾਨਗੀ ਗਜਿੰਦਰ ਸ਼ੇਖਾਵਤ ਕਰਨਗੇ, ਤੇ ਅਸੀਂ ਇਹ ਮੀਟਿੰਗ ਕਰਨ ਜਾ ਰਹੇ ਹਾਂ। ਮੈਂ ਸ਼ਾਮਲ ਹੋਊਂਗਾ, ਮੇਰੇ ਅਧਿਕਾਰੀ ਵੀ ਨਾਲ ਸ਼ਾਮਲ ਹੋਣਗੇ। ਤੇ ਉਹ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਹਵਾਲੇ ਨਾਲ ਵੀ ਆਏ ਕਿ ਬਿਲਕੁਲ ਮੀਟਿੰਗ ਤਾਂ ਸੱਦੀ ਗਈ ਆ, ਤੇ ਮੀਟਿੰਗ 'ਚ ਮੈਂ ਵੀ ਜਾਊਂਗਾ ਤੇ ਮੇਰੇ ਅਧਿਕਾਰੀ ਵੀ ਜਾਣਗੇ, ਪਰ ਅਸੀਂ ਇਹ ਦੱਸ ਦਈਏ ਕਿ ਸਾਡੇ ਕੋਲ ਪਾਣੀ ਹੈ ਨਹੀਂ ਦੇਣ ਨੂੰ। ਤੇ ਜੇ ਕੋਈ ਹੋਰ ਹੱਲ ਲੈ ਕੇ ਆਇਆ ਹੋਊਗਾ ਮਤਲਬ ਕੇਂਦਰ, ਫਿਰ ਉਹਦੇ ਬਾਰੇ ਸੋਚਾਂਗੇ। ਫਿਲਹਾਲ ਸਾਡਾ ਸਟੈਂਡ ਸਪਸ਼ਟ ਹੈ ਕਿ ਸਾਡੇ ਕੋਲ ਵਾਧੂ ਦੇਣ ਨੂੰ ਪਾਣੀ ਨਹੀਂ, ਪਰ ਅਸੀਂ ਮੀਟਿੰਗ ਤੋਂ ਨਹੀਂ ਭੱਜਦੇ, ਅਸੀਂ ਮੀਟਿੰਗ ਚਾਹਾਂਗੇ। ਠੀਕ ਹੈ। ਇਹ ਸਭ ਦੇ ਦਰਮਿਆਨ ਇੱਕ ਦੁਵਿਧਾ ਨਜ਼ਰ ਆ ਰਹੀ ਹੈ ਕੇਂਦਰ ਦੀ। ਜੀ, ਮੂਹਰੇ ਹੈਗੀਆਂ ਲੋਕ ਸਭਾ ਚੋਣਾਂ, ਤੇ ਪੰਜਾਬ ਦੇ ਵਿੱਚ ਜਿੱਦਣ ਦੇ ਸੁਨੀਲ ਜਾਖੜ ਪ੍ਰਧਾਨ ਬਣਾਏ ਨੇ, ਉਦਣ ਦੇ ਉਹ ਪੰਜਾਬ ਦੇ ਮੁੱਦਿਆਂ ਤੇ ਸਾਹਮਣੇ ਜਾ ਕੇ ਲੜ ਰਹੇ। ਚੰਡੀਗੜ੍ਹ ਦੇ ਮੁੱਦਿਆਂ ਤੇ ਵੀ, ਪਾਣੀ ਦੇ ਮੁੱਦਿਆਂ ਤੇ ਵੀ, ਹੈ ਨਾ, ਪੰਜਾਬ ਦੇ ਫੰਡਾਂ ਵਾਲੇ ਮੁੱਦਿਆਂ ਤੇ ਵੀ ਉਹ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਹਾਂ ਜੀ ਆਹ ਧੱਕਾ ਹੋ ਗਿਆ ਜੀ, ਐ ਹੋ ਗਿਆ ਜੀ, ਹੈ ਨਾ। ਜੀ ਜੀ, ਹਾਲਾਂਕਿ ਪੁਰਾਣੇ ਭਾਜਪਾ ਹੀ ਨਹੀਂ ਏਡਾ ਸਟੈਂਡ ਰੱਖਦੇ ਸੀ। ਨਾ 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 ਨਾ, ਭਾਜਪਾ ਦੀ ਤਾਂ ਲੀਕ ਹੀ ਨਹੀਂ ਰਹੀ, ਇਹ ਲਾਈਨ ਹੀ ਨਹੀਂ ਰਹੀ ਕਦੇ ਪੰਜਾਬ 'ਚ। ਜੀ ਜੀ। ਸੋ ਇਸ ਲਈ ਜਦੋਂ ਜਾਖੜ ਨੇ ਇਹ ਲੀਕ ਅਪਣਾਈ ਤੇ ਕਿਹਾ ਕਿ ਮੈਨੂੰ ਹਾਈ ਕਮਾਂਡ ਨੇ ਖੁੱਲੇ ਹੱਥ ਦਿੱਤੇ ਨੇ। ਦੂਸਰੇ ਪਾਸੇ ਹਰਿਆਣਾ ਕਹਿੰਦਾ ਸੀਗਾ ਕਿ ਅਸੀਂ ਪਾਣੀ ਲੈ ਕੇ ਰਹਿਣਾ, ਅਸੀਂ ਆਪਣੀ ਨਹਿਰ ਬਣਾ ਲਈ, ਕੋਰਟ ਦੀਆਂ ਹਦਾਇਤਾਂ ਨੂੰ ਨਹੀਂ ਪਾਲਣਾ ਕਰਦੇ ਜੀ, ਕੋਰਟ ਨੇ ਵੀ ਸੰਕੇਤ ਦਿੱਤੇ ਕਿ ਸਖਤ ਫੈਸਲਾ ਨਾ ਸਾਨੂੰ ਲੈਣਾ ਪੈ ਜਾਵੇ। ਉਹ ਸਭ ਦੇ ਦਰਮਿਆਨ ਗੱਲ ਆ ਗਈ ਕਿ ਜੀ ਇੱਧਰ ਡਿਬੇਟ ਚੱਲ ਰਹੀ ਆ, ਤੇ ਉਧਰ ਕੇਂਦਰ ਕਹਿੰਦਾ ਟੀਮਾਂ ਭੇਜ ਰਿਹਾ ਪੰਜਾਬ 'ਚ ਆਪਣੇ ਸਰਵੇ ਲਈ। ਠੀਕ ਹੈ ਜੀ। ਤੇ ਉਹ ਸਰਵੇ ਵਾਲੀਆਂ ਟੀਮਾਂ ਕੇਂਦਰ ਨੇ ਫਿਲਹਾਲ ਰੋਕ ਲਈਆਂ। ਪ੍ਰਵੀਨ ਜੀ, ਕੀ ਉਹ ਜਾਖੜ ਦੇ ਕੋਈ ਸੁਨੇਹੇ ਤੋਂ ਬਾਅਦ ਰੋਕੀਆਂ? ਹਾਂਜੀ। ਕੀ ਉਹ ਲੋਕ ਸਭਾ ਚੋਣਾਂ ਦੇ ਡਰ ਨੇ ਰੁਕਵਾਈਆਂ? ਇੱਕ ਪਾਸੇ ਭਾਜਪਾ ਸੋਚਦੀ ਹੈ ਕਿ SYL ਦੇ ਮੁੱਦੇ ਤੇ ਜੇਕਰ ਖੁੱਲ ਕੇ ਗਾਂਹ ਵਧੀਏ
ਤਾਂ ਸ਼ਾਇਦ ਹਰਿਆਣਾ ਚੋਂ ਸਾਨੂੰ ਕਿਸਾਨ ਵੋਟ ਆ ਜਾਵੇ, ਹਾਂਜੀ। ਹੈ ਨਾ, ਖੇਤੀਬਾੜੀ ਕਰਨ ਵਾਲਿਆਂ ਦੀ ਵੋਟਾਂ ਸਾਨੂੰ ਆ ਜਾਣ। ਦੂਏ ਪਾਸੇ ਉਹਨਾਂ ਨੂੰ ਏਜੰਸੀਆਂ ਦੱਸਦੀਆਂ ਕਿ ਜੋ ਮਰਜ਼ੀ ਕਰ ਲਓ, ਕਿਸਾਨ ਤਾਂ ਨਹੀਂ ਤੁਹਾਨੂੰ ਛੇਤੀ ਵੋਟ ਪਾਉਣ ਲੱਗੇ, ਕਿਉਂਕਿ ਜੋ ਕੁਝ ਤੁਸੀਂ ਉਹਨਾਂ ਨਾਲ ਕੀਤਾ 1 ਸਾਲ ਬਿਠਾ ਕੇ ਧੱਕਾ, ਉਹ ਤਾਂ ਨਹੀਂ ਤੁਹਾਡੇ ਨਾਲ ਆਉਂਦੇ। ਉਹ ਫਿਰ ਇਹਨਾਂ ਨੂੰ ਲੱਗ ਜਾਂਦਾ ਜੇ ਹਰਿਆਣੇ ਦਾ ਕਿਸਾਨ ਵੀ ਨਹੀਂ ਆ ਰਿਹਾ ਤੇ ਅਸੀਂ ਪੰਜਾਬ ਦਾ ਵੋਟ ਬੈਂਕ ਵੀ ਨਾ ਨਾਰਾਜ਼ ਕਰ ਲਈ, ਕਿਸਾਨ ਤਾਂ ਕਿਸਾਨ, ਪੰਜਾਬ ਦਾ ਆਮ ਵੋਟ ਬੈਂਕ ਵੀ ਕਹੂਗਾ ਕਿ ਐਸਵਾਈਐਲ ਦੇ ਮੁੱਦੇ ਧੱਕਾ ਕਰ ਗਈ ਜੀ ਭਾਜਪਾ, ਤਾਂ ਅਸੀਂ ਕਿਉਂ ਵੋਟ ਪਾਈਏ। ਇਸ ਲਈ ਉਹ ਕਹਿੰਦੇ ਕਿ ਉਹ ਦੋਵੇਂ ਪਾਸੇ ਦੁਵਿਧਾ 'ਚ ਨੇ। ਠੀਕ ਹੈ। ਇਸ 'ਚੋਂ ਗੱਲ ਨਿਕਲਦੀ ਹੈ ਕਿ ਆਪਾਂ ਫਿਲਹਾਲ ਇਸ ਮਾਮਲੇ ਨੂੰ ਠੰਡੇ ਵਾਸਤੇ 'ਚ ਪਾਓ, ਚੋਣਾਂ ਤੋਂ ਬਾਅਦ ਦੇਖਾਂਗੇ। ਕੇਂਦਰ ਇੱਕ ਪਾਸੇ ਮੀਟਿੰਗਾਂ ਕਰ ਰਿਹਾ ਦਿਖਾ ਕੇ ਕਿ ਅਸੀਂ ਜੀ ਸਮਝੌਤੇ ਰਾਹੀਂ ਹੱਲ ਕੱਢਣਾ ਚਾਹੁੰਦੇ ਹਾਂ, ਅਸੀਂ ਸਾਂਝੇ ਤੌਰ ਤੇ ਹੱਲ ਕਰਨਾ ਚਾਹੁੰਦੇ ਹਾਂ, ਕਿ ਸਖਤੀ ਨਹੀਂ ਕਰਨਾ ਚਾਹੁੰਦੇ। ਦੂਏ ਪਾਸੇ ਜਿਹੜੀਆਂ ਟੀਮਾਂ ਆਉਣੀਆਂ ਸੀ ਉਹਨਾਂ ਨੂੰ ਫਿਲਹਾਲ ਹੋਲਡ ਤੇ ਪਾ ਲਿਆ ਕਿ ਨਾ ਜਾਓ ਭਾਈ, ਆਪਾਂ ਲੋਕ ਸਭਾ ਚੋਣਾਂ ਲੰਘਾ ਲਈ, ਉਹ ਤੋਂ ਬਾਅਦ ਦੇਖਾਂਗੇ। ਸੋ ਇਸ ਲਈ ਕੇਂਦਰ ਇਸ ਦੁਵਿਧਾ 'ਚ ਹੈ ਕਿ ਪੰਜਾਬ 'ਚੋਂ ਕੁਝ ਖੱਟਿਆ ਜਾਣਾ ਕਿ ਨਹੀਂ, ਹਰਿਆਣੇ 'ਚੋਂ ਜੋ ਖੱਟਿਆ ਜਾਣਾ ਕਿਤੇ ਉਹ ਵੀ ਨਾ ਗਵਾ ਲਈਏ। ਜੇ ਕਾਰਵਾਈ ਪਾਉਨੇ ਆ ਤਾਂ ਇੱਧਰ ਅਸਰ, ਜੇ ਨਹੀਂ ਪਾਉਂਦੇ ਉੱਧਰ ਅਸਰ। ਇਸ ਦੁਵਿਧਾ ਦੇ ਵਿੱਚ ਫਿਲਹਾਲ ਐਸਵਾਈਐਲ ਦੇ ਮੁੱਦੇ ਤੇ ਕਾਰਵਾਈਆਂ ਤੋਂ ਪਿੱਛੇ ਹਟ ਰਿਹਾ ਕੇਂਦਰ ਤੇ ਪਰ ਮੀਟਿੰਗਾਂ ਦਾ ਦੌਰ ਜਾਰੀ ਹੈ ਜੀ। 28 ਤਰੀਕ ਵਾਲੀ ਮੀਟਿੰਗ ਦੇ ਵਿੱਚ ਕਿੱਧਰ ਦਾ ਰੰਗ ਉੱਭਰਦਾ ਇਹ ਦੇਖਦੇ ਆ। ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਸਟੈਂਡ ਤੇ ਕਾਇਮ ਆ ਕਿ ਪਾਣੀ ਦੀ ਬੂੰਦ ਨਹੀਂ ਨਾ ਦਿਆਂਗੇ। ਜੀ ਜੀ ਜੀ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਇੰਡੀਆ ਗੱਠਜੋੜ ਦੀ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਕਹਿੰਦੇ ਸਮਝੌਤਾ ਕਰਨਾ ਮਜਬੂਰੀ ਬਣ ਗਿਆ ਹੁਣ, ਤੇ ਜੇ ਮਜਬੂਰੀ ਬਣ ਗਿਆ ਤੇ ਫਿਰ ਜਿਵੇਂ ਆਪਾਂ ਚਰਚਾ ਕਰ ਰਹੇ ਹਾਂ ਪੰਜਾਬ ਵਾਲਿਆਂ ਦਾ ਕੀ ਹਾਲ ਹੋਊਗਾ? ਪ੍ਰਵੀਨ ਜੀ, ਜਿੱਦਣ ਦੇ 5 ਸੂਬਿਆਂ ਦੇ ਨਤੀਜੇ ਆਏ ਆਪਾਂ ਉਸੇ ਦਿਨ ਦੇ ਗੱਲ ਕਰ ਰਹੇ ਹਾਂ ਕਿ ਦੋ ਹੀ ਚੀਜ਼ਾਂ ਨੇ ਕਿ ਇੱਕ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖ ਗਿਆ ਕਿ ਸਾਡੇ ਪੱਲੇ ਕਿੰਨਾ ਕੁ ਕੁਛ ਹੈ। ਦੂਏ ਪਾਸੇ ਕਾਂਗਰਸ ਨੂੰ ਪਤਾ ਲੱਗ ਗਿਆ ਕਿ ਜਿਹੜੇ ਤੁਹਾਨੂੰ ਲੱਗਦਾ ਸੀ ਕਿ ਲੈ ਵੀ ਅਸੀਂ ਬੜੇ ਬਣ ਜਾਣਾ, ਇਹ 3 ਸੂਬਿਆਂ 'ਚ ਜਿੱਤ ਜਾਣਾ, ਅਸੀਂ ਐਂ ਕਰ ਲੈਣਾ, ਇੰਡੀਆ ਗੱਠਜੋੜ ਸਾਡਾ ਦਬਦਬਾ ਹੋਣਾ, ਉਹਨਾਂ ਦੀ ਵੀ ਹਵਾ ਜੀ ਨਿਕਲ ਗਈ। ਸੋ ਇੱਕ ਤਾਂ ਪੂਰੇ ਗੱਠਜੋੜ ਨੂੰ ਲੈ ਕੇ ਹੁਣ ਕਾਫੀ ਸਥਿਤੀ ਸਾਫ਼ ਹੈ ਕਿ ਜਾਂ ਤਾਂ ਇਹ ਬਿਲਕੁਲ ਖਿੱਲਰ ਜੂਗਾ, ਜਾਂ ਤਾਂ ਇਹ ਅੱਡੋ ਅੱਡੀ ਹੋ ਜਾਣਗੇ, ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ, ਕੁਝ ਕਿਸੇ ਪਾਰਟੀ ਕੰਨੀ ਚੱਲ ਜਾਣਗੇ, ਕੁਝ ਇਹ 'ਚ ਰਹਿ ਜਾਣਗੇ ਕੁਝ, ਜਾਂ ਫਿਰ ਇਹ ਹੋਰ ਇੰਨੇ ਮਜ਼ਬੂਤ ਹੋ ਜਾਣਗੇ ਕਿ ਭਾਈ 5 ਸੂਬਿਆਂ ਨੇ ਦੱਸਤਾ ਐਂ ਅੱਡੋ ਅੱਡੀ ਜੇ ਲੜੋਗੇ ਤਾਂ ਐਂ ਹੋਊਗਾ, ਇਕੱਠੇ ਹੋ ਕੇ ਲੜ ਲਓ ਜੇ ਲੜਨਾ। ਸੋ ਇਸ ਲਈ ਇੱਕ ਤਾਂ ਕਹਿੰਦੇ ਨਤੀਜਿਆਂ ਤੋਂ ਬਾਅਦ ਕੁਝ ਸੂਝਵਾਨ ਲੀਡਰ, ਵਿਰੋਧੀ ਧਿਰਾਂ ਦੇ ਕੁਝ ਮੁੱਢਲੇ ਲੀਡਰ, ਉਹ ਕਹਿੰਦੇ ਕਿ ਹੁਣ ਛੱਡ ਦੋ ਸੀਟਾਂ ਦੀ ਝਾਕ, ਹੁਣ ਛੱਡ ਦੋ ਵੱਧ ਟਿਕਟਾਂ ਦੀ ਝਾਕ, ਇੱਕੋ ਇੱਕ ਨਿਸ਼ਾਨਾ ਰੱਖੋ ਕਿ ਜੇ ਭਾਜਪਾ ਨੂੰ ਹਰਾਉਣਾ ਹੈ ਤਾਂ ਆਪਾਂ ਨੂੰ ਇਕੱਠੇ ਸਾਂਝੇ ਉਮੀਦਵਾਰ ਉਤਾਰਨੇ ਪੈਣੇ ਆ, ਤੇ ਉਹ ਉਮੀਦਵਾਰ 500 ਤੋਂ ਵੱਧ ਘੱਟੋ ਘੱਟ ਸਾਂਝੇ ਚਾਹੀਦੇ ਆ ਕਹਿੰਦੇ। ਠੀਕ ਹੈ। ਅੱਛਾ, ਅਸਲ 'ਚ ਪ੍ਰਵੀਨ ਜੀ ਹੈ ਕੀ ਆ ਕਿ ਜ਼ਿਆਦਾਤਰ ਸੀਟਾਂ ਦੀ ਵੰਡ ਦਾ ਰੇੜਕਾ ਹੈ ਕਿੱਥੇ ਆ? ਥੋੜਾ ਜਿਹਾ ਯੂਪੀ 'ਚ, ਜ਼ਿਆਦਾਤਰ ਦਿੱਲੀ, ਹਰਿਆਣਾ, ਪੰਜਾਬ ਤੇ ਬੰਗਾਲ 'ਚ। ਸੋ ਜ਼ਿਆਦਾਤਰ ਇੱਥੇ ਹੀ ਆ। ਤੇ ਹੁਣ ਦਿੱਲੀ, ਹਰਿਆਣਾ ਤੇ ਪੰਜਾਬ, ਇਹ 3 ਸੂਬੇ ਉਹ ਨੇ ਜਿੱਥੇ ਕਾਂਗਰਸ ਤੇ ਆਪ ਦੇ ਵਿੱਚ ਹੀ ਆ ਖਿੱਚੋਤਾਣ। ਹੁਣ ਇਹਦੇ ਫਾਰਮੂਲੇ ਕੱਢੇ ਜਾ ਰਹੇ ਨੇ ਜੀ, ਤੇ ਫਾਰਮੂਲੇ ਸੁਝਾਉਣ ਵਾਲਿਆਂ 'ਚ ਖੜਗੇ ਵੀ ਨੇ, ਸ਼ਰਦ ਪਵਾਰ ਵੀ ਨੇ, ਹੈ ਨਾ, ਲਾਲੂ ਪ੍ਰਸ਼ਾਦ ਵੀ ਹੈ, ਅਬਦੁੱਲਾ ਹੋਰੀ ਵੀ ਨੇ। ਸੋ ਇਹੀ ਜੀ ਬੇਸ਼ੱਕ ਉਸ ਦਿਨ ਖੜਗੇ ਉਹਨਾਂ ਦੇ ਘਰੇ ਮੀਟਿੰਗ ਰੱਦ ਹੋ ਗਈ, ਹਾਂਜੀ, ਤੇ ਬੇਸ਼ੱਕ ਅਜੇ ਰਸਮੀ ਮੀਟਿੰਗ ਹੋਣੀ ਹੈ ਸ਼ਾਇਦ 19 ਨੂੰ ਹੋਵੇ, ਪਰ ਉਹ ਤੋਂ ਪਹਿਲਾਂ 5-6 ਇਹੋ ਜਿਹੀਆਂ ਮੀਟਿੰਗਾਂ ਹੋ ਲੀਆਂ ਜਿਹੜੀਆਂ ਇਹ ਗੱਲ ਦੇ ਉੱਤੇ ਆ ਰਹੀਆਂ ਕਿ ਆਪਾਂ ਭਾਈ ਇਹਨਾਂ ਨੂੰ ਇਕੱਠਿਆਂ ਰੱਖਣ 'ਚ ਹੀ ਫਾਇਦਾ ਹੈ, ਇਕੱਠਿਆਂ ਲੜੋ। ਤੇ ਜਿਹੜੀ ਮਜਬੂਰੀ ਹੈ, ਆਪ ਦੀ ਮਜਬੂਰੀ ਸਭ ਤੋਂ ਵੱਡੀ ਇਹ ਹੈ ਕਿ ਅਸੀਂ 4 ਸੂਬਿਆਂ 'ਚ ਜਿਵੇਂ ਹਾਰ ਕੇ ਆਏ ਆ ਬੁਰੀ ਤਰ੍ਹਾਂ, ਹੈ ਨਾ, 3 ਸੂਬਿਆਂ 'ਚ ਸਾਡੇ ਪੱਲੇ ਕੁਝ ਨਹੀਂ ਪਿਆ, ਜ਼ਮਾਨਤਾਂ ਤੱਕ ਸਾਰੀਆਂ ਉਮੀਦਵਾਰਾਂ ਦੀ ਜ਼ਬਤ ਕਰਾ ਕੇ ਆਏ ਆ। ਉਸ ਤੋਂ ਬਾਅਦ ਜੇਕਰ ਹੁਣ ਲੋਕ ਸਭਾ ਚੋਣਾਂ 'ਚ ਵੀ ਕੁਛ ਨਾ ਬਣਿਆ ਦਿੱਲੀ ਤੇ ਪੰਜਾਬ 'ਚ, ਤੇ ਫਿਰ ਅਗਲੀ ਵਾਰ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਜੀ ਕਿ ਦਿੱਲੀ ਤੇ ਪੰਜਾਬ 'ਚ ਤਾਂ ਸਰਕਾਰ ਸੀ ਤਾਂ ਵੀ ਤੁਹਾਡੇ ਤੋਂ ਕੁਝ ਵੱਟ ਨਾ ਹੋਇਆ। ਇਸ ਲਈ ਇਹ ਸਾਖ ਬਚਾਉਣ ਦੇ ਲਈ ਉਹਨਾਂ ਨੂੰ ਲੱਗਦਾ ਕਿ ਹੁਣ ਗੱਠਜੋੜ 'ਚ ਰਹੋ ਜੀ, ਇਕੱਠਿਆਂ ਹੋ ਕੇ ਲੜੋ। ਤੇ ਕਾਂਗਰਸ ਨੂੰ ਵੀ ਇਹੀ ਲੱਗਦਾ ਕਿ ਸਾਡਾ ਪੈਰ ਧਰਾ ਦਿੱਲੀ 'ਚ ਵੀ ਹੋ ਜਾਵੇ ਤੇ ਅਸੀਂ ਹਰਿਆਣੇ 'ਚ ਪਰਤਣਾ ਚਾਹੁੰਦੇ ਆ, ਤੇ ਜੇ ਆਹ ਗੱਠਜੋੜ ਬਣ ਗਿਆ ਸ਼ਾਇਦ ਅਗਲੀਆਂ ਵਿਧਾਨ ਸਭਾ 'ਚ ਵੀ ਸਾਡੀ ਖੇਡ ਬਣ ਜਾਵੇ, ਜਦੋਂ ਕਿ ਹੁੱਡਾ ਬਾਰ-ਬਾਰ ਕਹਿ ਰਹੇ ਨੇ ਕਿ ਮੈਂ ਇਕੱਲਾ ਜਿਤਾ ਲੂ। ਪੰਜਾਬ ਵਾਲਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਕਹਿੰਦਾ ਅਸੀਂ 10 ਸੀਟਾਂ ਦੇ ਦਾਂਗੇ ਤੁਹਾਨੂੰ, ਪਰ ਉਹਦੇ ਮੂਹਰੇ ਵੀ ਜਿਹੜੀ 2 ਦਿਨ ਪਹਿਲਾਂ ਬੈਠਕ ਹੋਈ ਦਿੱਲੀ 'ਚ, ਉਹਦੇ ਵਿੱਚ ਵੀ MP ਜਿਹੜੇ ਕਾਂਗਰਸ ਤੇ ਪੰਜਾਬ ਨਾਲ ਸੰਬੰਧਿਤ ਨੇ ਜਾਂ ਲੜਨਾ ਚਾਹੁੰਦੇ ਨੇ, ਉਹ ਕਿਹਾ ਜੀ ਗੱਠਜੋੜ ਕਰੋ। ਸੋ ਇਸ ਲਈ ਦੋਏ ਤਰ੍ਹਾਂ ਮਜਬੂਰੀ ਵਸ਼ ਇਹਨਾਂ ਤਕਨੀਕੀ ਜੋੜ ਘਟਾਅ ਨੂੰ ਦੇਖਦਿਆਂ ਨੇੜੇ ਆਉਣ ਲਈ ਤਿਆਰ ਨੇ। ਦਿੱਲੀ 'ਚ ਕਹਿੰਦੇ ਮਤਲਬ ਕਿ 6-4 ਵੀ ਹੋ ਸਕਦਾ ਹੈ,
ਹੈ ਨਾ। ਇਸ ਤਰ੍ਹਾਂ ਦੇ ਹਵਾਲੇ ਨਾਲ ਵੀ ਅੱਗੇ ਵੱਧ ਸਕਦੇ ਨੇ ਕਿ ਆਪਾਂ ਜੀ ਹਰਿਆਣੇ 'ਚ 6-4 ਕਰ ਲਓ, ਦਿੱਲੀ 'ਚ 4-3 ਕਰ ਲਓ, ਹੈ ਨਾ। ਪੰਜਾਬ 'ਚ ਕਹਿੰਦੇ ਜੀ 7-7 ਕਰ ਲਓ। ਉਹ ਕਹਿੰਦੇ 7-7 ਕਿਵੇਂ? ਉਹ ਕਹਿੰਦੇ ਜੀ ਉਹ ਭਗਵੰਤ ਮਾਨ ਹੋਰੀ 14 ਸੀਟਾਂ ਕਹਿੰਦੇ ਆ ਨਾ ਚੰਡੀਗੜ੍ਹ ਵਾਲੀਆਂ ਨਾਲ ਮਿਲਾ ਕੇ, ਸੋ ਇਸ ਲਈ ਬਰਾਬਰ ਹੋ ਜਾਣਗੇ, 7-7 ਕਰ ਲਓ। ਸੋ ਇਸ ਲਈ ਇਹੋ ਜਿਹੇ ਫਾਰਮੂਲਿਆਂ ਤੇ ਚੱਲ ਰਹੇ ਨੇ, ਪਰ ਫਿਲਹਾਲ ਅੰਦਰ ਖਾਤੇ ਹੁਣ ਹਾਈ ਕਮਾਨ ਲਗਭਗ ਇਹ ਮਨ ਬਣਾ ਚੁੱਕੀ ਹੈ ਕਿ ਆਪਾਂ ਨੂੰ ਗੱਠਜੋੜ 'ਚ ਲੜ ਲੈਣਾ ਚਾਹੀਦਾ, ਪਰ ਅਜੇ ਵੀ ਲੀਡਰ ਥੱਲੇ ਵਾਲੇ ਇੱਕ ਸੁਰ ਨਹੀਂ ਹੈਗੇ। ਸੋ ਕੀ ਉਹ ਹਾਈ ਕਮਾਨ ਦਾ ਫਰਮਾਨ ਮੰਨਣਗੇ ਜਾਂ ਕੁਝ ਭੰਨਤੋੜ ਹੋਊਗੀ, ਵੱਖਰੀ ਗੱਲ ਆ। ਫਿਲਹਾਲ ਮਜਬੂਰੀ ਬਣਦੀ ਜਾ ਰਹੀ ਆ ਦੋਵੇਂ ਧਿਰਾਂ ਦੀ ਨੇੜੇ ਆਉਣਾ। ਜੀ ਤੇ ਗੱਲ ਕਰੀਏ ਸ਼ਰਮਾ ਜੀ ਪਾਰਲੀਮੈਂਟ ਤੇ ਹਮਲੇ ਦੀ, ਭਾਜਪਾ ਸਰਕਾਰ ਦੇ ਵਿੱਚ ਹਮਲੇ ਹੋਏ ਨੇ ਪਾਰਲੀਮੈਂਟ ਦੇ ਵਿੱਚ, ਚਾਹੇ 2001 ਵਾਲਾ ਹੋਵੇ ਤੇ ਚਾਹੇ 23 ਵਾਲਾ ਹੋਵੇ, MP ਮੁਅੱਤਲ ਕੀਤੇ ਨੇ ਵਿਰੋਧੀ ਧਿਰਾਂ ਦੇ, ਇਹ ਗੱਲ ਕਿੱਧਰ ਨੂੰ ਗਈ ਜੀ? ਦੇਖੋ, ਜੋ ਘਟਨਾਕ੍ਰਮ ਵਾਪਰਿਆ ਤੇ ਉਸ ਘਟਨਾਕ੍ਰਮ ਦੇ ਹਵਾਲੇ ਨਾਲ ਇਹ ਪਹਿਲੂ ਚੱਲਿਆ ਜੀ ਕਿ ਇਹ ਇੱਕ ਕੋਤਾਹੀ ਹੈ, ਕਹਿੰਦੇ ਸੁਰੱਖਿਆ ਨਿਯਮਾਂ 'ਚ। ਠੀਕ ਹੈ ਜੀ। ਸਵਾਲ ਇਹ ਵੱਖਰਾ ਖੜਾ ਕਿ ਜਿਹੜੇ ਉਹ ਨੌਜਵਾਨ ਆਏ ਸੀ, ਉਹ ਮੁੱਦਾ ਕਿਹੋ ਜਿਹਾ ਉਭਾਰਨਾ ਚਾਹੁੰਦੇ ਸੀ? ਉਹ ਬਾਹਰ ਜਿਵੇਂ ਕੁੜੀ ਬੇਰੁਜ਼ਗਾਰੀ ਦੇ ਨਾਅਰੇ ਲਾ ਰਹੀ ਸੀ, ਧੱਕੇਸ਼ਾਹੀ ਦੇ ਨਾਅਰੇ ਲਾ ਰਹੀ ਸੀ, ਉਸ ਹਵਾਲੇ ਨਾਲ ਲੱਗਦਾ ਸੀ ਕਿ ਉਹਨਾਂ ਦੀ ਮਨਸ਼ਾ ਸਿੱਧੀ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ, ਸ਼ਾਇਦ ਆਪਣੀ ਆਵਾਜ਼ ਚੁੱਕਣਾ ਸੀ, ਹੈ ਨਾ। ਪਰ ਸਵਾਲ ਤਾਂ ਸੰਸਦ ਦੀ ਸੁਰੱਖਿਆ ਦਾ ਵੀ ਹੈ ਨਾ, ਕਿ ਇਹਦਾ ਮਤਲਬ ਤੁਹਾਡੇ 'ਚ ਖਾਮੀਆਂ ਨੇ ਜੇਕਰ ਕੋਈ ਏਦਾਂ ਦੀ ਕਿਸੇ ਵੀ ਤਰੀਕੇ ਨਾਲ ਕੋਈ ਅੰਦਰ ਆਇਆ। ਤੇ ਹੁਣ ਤੁਸੀਂ ਕਹੋ ਜੀ ਇਹ ਤਾਂ ਸਕੱਤਰੇਤ ਦਾ ਹਵਾਲਾ ਹੈ, ਕਹਿੰਦੇ ਜੀ ਇਹ ਤਾਂ ਖਾਮੀ ਸਕੱਤਰੇਤ ਦੀ ਹੈ, ਸਰਕਾਰ ਦੀ ਨਹੀਂ ਹੈ। ਜੀ ਜੇਕਰ ਮੈਂ ਕਹਿੰਦਾ ਖਾਮੀ ਸਕੱਤਰੇਤ ਦੀ ਹੈ ਜਾਂ ਸਰਕਾਰ ਦੀ ਹੈ, ਜੇਕਰ ਪਾਸ ਕਿਸੇ ਹੋਰ ਵਿਰੋਧੀ ਪਾਰਟੀ ਵਾਲਿਆਂ ਦੇ ਸੰਸਦ ਮੈਂਬਰਾਂ ਦੇ ਨਾਂ ਤੇ ਬਣਿਆ ਹੁੰਦਾ, ਫੇਰ ਭਾਜਪਾ ਲੀੜੇ ਫੰਡ ਤੱਕ ਜਾਂਦੀ। ਬਿਲਕੁਲ ਸਹੀ ਹੈ। ਭਾਜਪਾ ਫਿਰ ਉਸ ਨੂੰ ਸਾਜ਼ਿਸ਼ ਘਾੜਿਆਂ 'ਚ ਸ਼ਾਮਲ ਕਰਦੀ। ਭਾਜਪਾ ਉਹਦੇ ਪਰ ਵੀ ਪਰਚੇ ਲਾਉਂਦੀ, ਉਹਦੇ ਪਰ ਵੀ ਉਹ ਧਾਰਾਵਾਂ ਲਾਉਂਦੀ ਜਿਹੜੀਆਂ ਇਹਨਾਂ ਤੇ ਲਾਈਆਂ, UAP ਲਾਈ ਹੈ ਚਾਰਾਂ ਦੇ ਉੱਤੇ। ਤੇ ਇਸ ਲਈ ਕਹਿੰਦੇ ਜੀ ਫਿਰ ਉਹਨਾਂ ਤੇ ਵੀ ਇਹੋ ਜਿਹਾ ਕੁਝ ਲਾਉਣ ਦੀਆਂ ਮੰਗ ਹੁੰਦੀਆਂ, ਔਰ ਸਾਰੇ ਇੱਕੋ ਸੁਰ 'ਚ ਬੋਲਦੇ ਸਣੇ ਸਾਡੇ ਨੈਸ਼ਨਲ TV ਚੈਨਲ। ਹੁਣ ਇਹ ਸੰਸਦ ਤੇ ਹਮਲਾ, ਜੇ ਭਾਜਪਾ ਦੀ ਬੋਲਣ 'ਚ ਕਿਹਾ ਜਾ ਰਿਹਾ ਨਾ ਕਿ ਇਹ ਹਮਲਾ ਹੈ, ਤਾਂ ਜੇ ਹਮਲਾ ਤਾਂ ਦੂਜੀ ਵਾਰ ਹੈ, ਔਰ ਦੋਨੇ ਵਾਰ ਭਾਜਪਾ ਦੀ ਸਰਕਾਰ ਦੇ ਸਮੇਂ ਹੈ। ਪਹਿਲੀ ਵਾਰ ਵਾਜਪਾਈ ਦੀ ਸਰਕਾਰ ਸੀ, ਖਤਰਨਾਕ ਹਮਲਾ ਹੋਇਆ ਜੀ 'ਚ ਅਸੀਂ ਆਪਣੇ ਕਿੰਨੇ ਸੁਰੱਖਿਆ ਜਵਾਨ ਗਵਾਏ। ਬਿਲਕੁਲ। ਤੇ ਦੂਸਰਾ ਹਮਲਾ ਨਰਿੰਦਰ ਮੋਦੀ ਵਾਲੀ ਸਰਕਾਰ ਦੇ ਸਮੇਂ ਹੋਇਆ। ਪਹਿਲਾ ਪੁਰਾਣੀ ਸੰਸਦ 'ਚ ਹੋਇਆ, ਹੁਣ ਨਵੀਂ ਸੰਸਦ, ਬੜੀ ਜੀ ਨਵੀਂ ਸੰਸਦ ਦੇ ਗੁਣਗਾਨ ਗਾਏ ਸੀਗੇ, ਤਾਂ ਐ ਹੈ ਜੀ ਇੱਥੇ ਐ ਹੋਊਗਾ ਜੀ, ਆਹ ਕੁਝ ਹੋਊਗਾ। ਹੁਣ ਅਜੇ ਵੀ ਅੰਦਰ ਸਾਡੀਆਂ ਲੋਕ ਸਭਾ ਤੇ ਰਾਜ ਸਭਾ ਦੇ ਮੁਖੀ ਪੁੱਛੀ ਜਾਂਦੇ ਨੇ ਕਿ ਕੀ ਪ੍ਰਬੰਧ ਕਰੋਗੇ ਜੀ, ਹੁਣ ਕਿੰਨਾ ਪੈਸਾ ਖਰਚ ਹੋਊਗਾ ਜੀ, ਅਜੇ ਵੀ ਚੈਕਿੰਗ ਲਈ ਜੇ ਕੁਝ। ਸੋ ਇਸ ਲਈ ਦੋਏ ਹਮਲੇ ਨੇ ਸਰਕਾਰ ਦੇ ਸਮੇਂ ਹੋਏ। ਤੇ ਫਿਰ ਸਵਾਲ ਤਾਂ ਉਹੀ ਹੈ ਨਾ ਜਨਾਬ, ਕਿ ਜਿਹੜਾ ਬੰਦਾ ਸੰਸਦ ਦੀ ਸੁਰੱਖਿਆ ਨਹੀਂ ਕਰ ਸਕਦਾ, ਉਹ ਦੇਸ਼ ਦੀ ਸੁਰੱਖਿਆ ਕੀ ਕਰੂਗਾ ਫਿਰ? ਜੀ ਸਰਕਾਰ ਤੁਹਾਡੀ ਤੇ ਤੁਸੀਂ ਉਸ ਮਸਲੇ ਤੇ ਸੰਸਦ 'ਚ ਹੰਗਾਮਾ ਹੋਣ ਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਮੁਅੱਤਲ 14। ਬਿਲਕੁਲ। ਇੱਕ ਰਾਜ ਸਭਾ 'ਚ, 13 ਲੋਕ ਸਭਾ 'ਚੋਂ। ਅਮਿਤ ਸ਼ਾਹ ਜੀ ਨੇ ਮੂੰਹ ਨਹੀਂ ਖੋਲਿਆ, ਗ੍ਰਹਿ ਮੰਤਰੀ ਨੇ ਜਵਾਬ ਦੇਣ ਹੈ, ਤੇ ਪ੍ਰਧਾਨ ਮੰਤਰੀ ਜੀ ਦਾ ਕੋਈ ਟਵੀਟ ਨਹੀਂ, ਕੋਈ ਕਮੈਂਟ ਨਹੀਂ, ਕੋਈ ਕੁਛ ਨਹੀਂ, ਕੋਈ ਬੋਲ ਨਹੀਂ ਸਾਂਝਾ। ਸੈਸ਼ਨ ਚੱਲ ਰਿਹਾ, ਸੈਸ਼ਨ 'ਚ ਗੱਲ ਰੱਖ ਲਓ, ਆਜੋ। ਸੋ ਫਿਰ ਇਹੋ ਜਿਹੇ ਮਸਲਿਆਂ ਦੇ ਚੁੱਪ, ਵਾਲਾ ਮਸਲਾ ਚੁੱਪ, ਹਮਲੇ ਵਾਲਾ ਮਸਲਾ ਫਿਰ ਚੁੱਪ। ਜਦੋਂ ਆਪਣੇ ਤੇ ਸਵਾਲ ਆਵੇ ਫਿਰ ਬੋਲੋ ਨਾ, ਜਦੋਂ ਵਿਰੋਧੀਆਂ ਤੇ ਆਵੇ ਫਿਰ ਸਾਰਾ ਕੁਝ ਬੋਲੋ। ਇਸ ਸੰਸਦ ਦੇ ਹਮਲਿਆਂ ਨੇ ਕਿਤੇ ਨਾ ਕਿਤੇ ਭਾਜਪਾ ਨੂੰ ਕਟਹਿਰੇ 'ਚ ਤਾਂ ਖੜਾ ਕੀਤਾ, ਪਰ ਇਹ ਸਾਰੇ ਮਸਲੇ ਤੋਂ ਬਚਣ ਦੀ ਕਵਾਇਦ ਵੀ ਹੈ। ਤੇ ਇਹ ਵੀ ਬਾਇਆ ਰਾਜਨਾਥ ਕਿਹਾ ਜਾ ਰਿਹਾ ਕਿ ਕਾਰਵਾਈ ਕਰਤੀ ਜੀ, ਹੁਣ ਬੋਲਣ ਲਈ ਕੁਛ ਹੈ ਨਹੀਂਗਾ। ਅਸੀਂ ਉਹ ਸਾਰੇ ਫੜ ਲਏ, ਕੇਸ ਦਰਜ ਕਰ ਲਿਆ, UAP ਲਾਤਾ, ਤੇ ਉਧਰ ਮਤਲਬ ਕਿ ਪੰਚਾਇਤਾਂ ਹੋ ਰਹੀਆਂ ਨੇ ਇਹਨਾਂ ਦੇ ਬੱਚਿਆਂ ਦੇ ਹੱਕ 'ਚ ਪਿੰਡਾਂ 'ਚ। ਪਿੰਡਾਂ ਦੀਆਂ ਪੰਚਾਇਤਾਂ ਕਹਿ ਰਹੀਆਂ ਨੇ ਕਿ ਨਿਆਣੇ ਦਾ ਟਰੈਪ ਰਿਕਾਰਡ ਹੀ ਨਹੀਂ ਇਹੋ ਜਿਹਾ ਜਿਹੜੀਆਂ ਧਾਰਾਵਾਂ ਲਾ ਰਹੇ ਹੋ। ਤੇ ਇਸ ਲਈ ਮੈਂ ਕਹਿੰਦਾ ਹੋਰ ਨਹੀਂ ਤਾਂ ਸੰਸਦ 'ਚ ਆਏ ਸੀ, ਉਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਆ ਕਰੋ। ਸੰਸਦ ਇੱਕ ਕਮੇਟੀ ਬਣਾਵੇ ਕਿ ਅਸੀਂ ਇਹਨਾਂ ਨਿਆਣਿਆਂ ਨੂੰ ਮਿਲਣ ਜਾਂਦੇ ਆ। ਮੁਲਕਾਂ ਤੋਂ ਨਹੀਂ ਆਏ, ਭਾਰਤ ਦੇ ਨਾਗਰਿਕ ਨੇ, ਔਰ ਕੋਈ ਇਹੋ ਜਿਹਾ ਹਥਿਆਰ ਲੈ ਕੇ ਨਹੀਂ ਆਏ। ਤਰੀਕਾ ਗਲਤ ਸੀ ਉਹਨਾਂ ਦਾ। ਕੋਈ ਸਵਾਲ ਰੱਖਣਾ ਚਾਹੁੰਦੇ ਨੇ ਤਾਂ ਸੰਸਦ ਮੈਂਬਰ ਕਮੇਟੀ ਬਣਾ ਕੇ ਚਲੀ ਜਾਵੇ, ਉਹਨਾਂ ਕੋਲ ਪੁੱਛ ਕੇ ਤਾਂ ਆਵੇ, ਮਿਲੇ ਤਾਂ ਸਹੀ ਉਹਨਾਂ ਨੂੰ। ਜੋ ਕਹਿਣਾ ਕੀ ਚਾਹੁੰਦੇ ਸੀ, ਸਵਾਲ ਕੀ ਕਰਨਾ ਚਾਹੁੰਦੇ ਸੀ, ਕਾਨੂੰਨੀ ਤਹਿਤ ਜੋ ਕਾਰਵਾਈ ਕਰਨੀ ਸੀ ਚਲਾਓ।
ਇਹ ਵੀ ਸੋਚੋ ਕਿ ਕੀ ਇਹ ਯੂਏਪੀ ਵਾਲੀ ਧਾਰਾ ਬਣਦੀ ਹੈ ਜਾਂ ਕੋਈ ਹੋਰ ਧਾਰਾਵਾਂ ਤਹਿਤ, ਕਿਉਂਕਿ ਹੋ ਸਕਦਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਫਾਂਸੀ ਜਾਂ ਉਮਰ ਤੈਅ ਕਾਲਾ ਪਹਿਲੂ ਆ ਜਾਵੇ। ਜੀ ਜੀ ਜੀ। ਤੇ ਕੁਝ ਤਾਂ ਇਹਨੂੰ ਪੰਜਾਬ ਨਾਲ ਵੀ ਜੋੜਨ ਨੂੰ ਫਿਰਦੇ ਸੀ। ਠੀਕ ਹੈ। ਟੀਵੀ ਤਾਂ ਇਸ ਨੂੰ ਮਤਲਬ ਕਈ ਪਾਸਿਓਂ ਲਿਆਉਣ ਨੂੰ ਫਿਰਦੇ ਸੀ ਇਸ ਮਸਲੇ ਨੂੰ। ਤੋ ਇਸ ਲਈ ਇਸ ਮਸਲੇ ਤੇ ਸੰਸਦ ਨੂੰ ਮੰਥਨ ਕਰਨ ਦੀ ਲੋੜ ਹੈ, ਚਰਚਾ ਕਰਨ ਦੀ ਲੋੜ ਹੈ। ਆਪਣੀਆਂ ਗੁਨਾਹ ਨੂੰ ਛੁਪਾਉਣ ਲਈ ਵਿਰੋਧੀਆਂ ਨੂੰ ਸਸਪੈਂਡ ਕਰਕੇ ਮਸਲੇ ਨਹੀਂ ਨਿਬੜਦੇ। ਜੀ ਬਿਲਕੁਲ ਬਿਲਕੁਲ। ਦੇਖੋ ਸ਼ਰਮਾ ਜੀ, ਤਾਂ ਉਹ ਗੱਲ ਆ ਵੀ ਜਵਾਬ ਅਸੀਂ ਕਿਸੇ ਨੂੰ ਦੇਣਾ ਨਹੀਂ ਕਿਸੇ ਗੱਲ ਦਾ, ਤੇ ਕਾਰਵਾਈ ਅਸੀਂ ਪਾ ਦੇਣੀ ਹੈ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।